ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਇਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नू प्रोग्राम सचो सच विच बहुत शुक्रिया जी। डॉक्टर साहब अज 24 सितंबर 2019 10 700 नानकशाही संमत 551 का दिन है ते डॉक्टर साहब प्रोग्राम शुरू करने तो पहला अपने दर्शकों ते ਸਰੋਤਿਆਂ ਨੂੰ हमेशा तरह ਦਾ ਸੀ व्यूअर्स जे तुसी हक सच इंसाफ ते पैरा दिंदा इको एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल आरसन केबल बेल 5 केबल इन कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸ਼ੁਰੂਆਤ ਵਿੱਚ ਅਸੀਂ ਬੜੇ ਹੀ दुखी ਹਿਰਦੇ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਆਈ ਥਿੰਕ ਇਹ ਸਾਰੇ ਤੇ ਮੀਡੀਆ ਵਿੱਚ ਆਲਰੇਡੀ ਛਾਈ ਹੋਈ ਹੈ ਕਿ ਜਿਸ ਤਰ੍ਹਾਂ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਆਜ਼ਾਦ ਕਸ਼ਮੀਰ ਵਿੱਚ ਜੋ ਕੁਦਰਤੀ ਕਰੋਪੀ ਜੋ ਵਾਪਰੀ ਜਿਸ ਵਿੱਚ 22 ਲੋਕ ਮਾਰੇ ਗਏ ਔਰ 300 ਦੇ ਕਰੀਬ ਜੋ ਜ਼ਖਮੀ ਹੋਏ ਨੇ। ਸੋ ਅਸੀਂ ਇਸ ਜੋ ਇਹ ਬਹੁਤ ਹੀ ਮਾੜੀ ਔਰ ਮੰਦਭਾਗੀ ਅਸੀਂ ਕਵਾਂਗੇ ਜੋ ਖਬਰ ਹੈ ਸੋ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਜੋ ਮਾਰੇ ਗਏ ਨੇ ਅਸੀਂ ਉਹਨਾਂ ਲਈ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਜੋ ਬਾਕੀ ਰਹਿੰਦੇ ਜੋ ਲੋਕ ਨੇ ਪਰਿਵਾਰ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਨਾਲ ਆਪਣੀ ਹਮਦਰਦੀ ਇਜ਼ਹਾਰ ਕਰਦੇ ਹਾਂ। ਸੋ ਇਹ ਸੀ ਕੁਦਰਤੀ ਕਰੋਪੀ ਜੋ ਕਸ਼ਮੀਰ ਵਿੱਚ ਜੋ ਅੱਜ 51ਵਾਂ ਦਿਨ ਹੈ ਕਰਫਿਊ ਲੱਗਿਆ ਹੋਇਆ ਨੂੰ। ਸੋ ਇਹ ਤੋਂ ਕੁਦਰਤੀ ਕਰੋਪੀ ਨਹੀਂ ਆਪਾਂ ਇਸ ਨੂੰ ਕਵਾਂਗੇ ਤੇ ਆਪਾਂ ਕਵਾਂਗੇ ਕਿ ਇਹ ਇਨਸਾਨ ਨੇ ਜੋ ਇਹ ਕੀਤਾ ਹੋਇਆ ਹੈ। ਸੋ ਇਸ ਬਾਰੇ ਆਪਾਂ ਇਹਨਾਂ ਦੋਨਾਂ ਖਬਰਾਂ ਬਾਰੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਅਸੀਂ ਅੱਜ ਵੀ ਸਾਇੰਸ ਦੀ ਤਰੱਕੀ ਦੀ ਗੱਲ ਕਰਦੇ ਹਾਂ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਨੇ ਦੁਨੀਆ ਦਾ ਮੂੰਹ ਮੱਥਾ ਬਦਲਿਆ ਹੈ, ਨੁਹਾਰ ਬਦਲੀ ਹੈ। ਅਸੀਂ ਬਹੁਤ ਸਾਰੀਆਂ ਸਹੂਲਤਾਂ ਔਰ ਜਿੰਨੀ ਜ਼ਿੰਦਗੀ ਅੱਜ ਸੌਖੀ ਹੈ ਜੇ ਅਸੀਂ ਈਵਨ 100 ਸਾਲ ਪਹਿਲਾਂ ਵੀ ਪਿੱਛੇ ਮੁੜ ਕੇ ਦੇਖੀਏ ਤੇ ਸਾਡੇ ਬਜ਼ੁਰਗਾਂ ਨੇ ਬਹੁਤ ਤੰਗਦਸਤੀ ਔਰ ਬਹੁਤ ਸਾਰੇ ਚੈਲੰਜਸ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਜੀ। ਪਰ ਇਸ ਦੇ ਬਾਵਜੂਦ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਹੋ ਸਕਦਾ ਕਿ ਰੱਬ ਵਾਹਿਗੁਰੂ ਅੱਲਾਹ ਤਾਲਾ ਜਾਂ ਗੋਡ ਰਾਮ ਜੋ ਵੀ ਲਫ਼ਜ਼ ਅੱਡ ਮਜ਼ਹਬਾਂ ਵਾਲੇ ਉਸ ਦੇ ਲਈ ਇਸਤੇਮਾਲ ਕਰਦੇ ਨੇ ਜੀ ਤੇ ਜਿਹੜੇ ਅਦਰਵਾਈਜ਼ ਨੇ ਨਾਨ ਬਿਲੀਵਰ ਉਹ ਇਸ ਨੂੰ ਨੇਚਰ ਕਹਿ ਦਿੰਦੇ ਨੇ। ਪਰ ਗੱਲ ਉੱਥੇ ਕੀ ਜਾ ਕੇ ਨਿਬੜਦੀ ਹੈ ਕਿ ਬਹੁਤ ਕੁਝ ਸਾਡੇ ਵੱਸ ਦੇ ਵਿੱਚ ਨਹੀਂ ਜੀ। ਬੇਸ਼ੱਕ ਸਿਸਮੋਲੋਜੀ ਨਾਲ ਜੁੜੇ ਹੋਏ ਮਹਿਕਮੇ ਨੇ ਪ੍ਰੀ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਅਰਥਕੁਏਕ ਦਾ ਆਉਣਾ, ਉਸ ਦੇ ਨਾਲ ਜੁੜੇ ਹੋਏ ਸਾਇੰਟੀਫਿਕ ਫੈਕਟਸ ਵੀ ਨੇ, ਥਿਓਰੀਜ਼ ਨੇ ਕਿ ਕਿਉਂ ਵਾਪਰਦਾ ਹੈ, ਪਲੇਟਸ ਆਪਸ ਦੇ ਵਿੱਚ ਕਿਸ ਸਰਦੀਆਂ ਨੇ ਔਰ ਉਸ ਤੋਂ ਹੀ ਫਾਲਟ ਲਾਈਨਸ ਵੀ ਕ੍ਰੀਏਟ ਹੋਈਆਂ ਨੇ ਕਿ ਜਿੱਥੇ ਜਿਨ੍ਹਾਂ ਫਾਲਟ ਲਾਈਨਸ ਦੇ ਉੱਤੇ ਕਦੇ ਵੀ ਅਰਥਕੁਏਕ ਭੂਚਾਲ ਜ਼ਲਜ਼ਲਾ ਜਿਸ ਨੂੰ ਕਹਿੰਦੇ ਨੇ ਉਹ ਆ ਸਕਦਾ। ਔਰ ਜਦੋਂ ਕਈ ਵਾਰੀ ਅਸੀਂ ਵਕਤ ਦੇਖਦੇ ਹਾਂ ਕਿ ਜਿਹੜੀ ਉਹਦੀ ਟਾਈਮਿੰਗ ਹੈ ਜਦੋਂ ਕਿ ਇੱਕ ਪਾਸੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ 8 ਮਿਲੀਅਨ ਤੋਂ ਜ਼ਿਆਦਾ ਲੋਕ ਪਿਛਲੇ 51 ਦਿਨਾਂ ਤੋਂ ਇੱਕ ਖੁੱਲੀ ਜੇਲ੍ਹ ਦੇ ਵਿੱਚ ਬਹੁਤ ਤੰਗਦਸਤੀ ਦਾ ਜੀਵਨ, ਇੱਕ ਕੈਦੀਆਂ ਵਾਲਾ ਜੀਵਨ ਜੀ ਰਹੇ ਨੇ, ਉਵੇਂ ਹੀ ਉਹਨਾਂ ਦੇ ਬੱਚੇ ਸਫ਼ਰ ਕਰ ਰਹੇ ਨੇ, ਸਕੂਲਾਂ ਤੋਂ ਲਗਭਗ ਇਹ ਸਾਰੇ ਦਿਨਾਂ ਤੋਂ ਮਹਿਰੂਮ ਨੇ, ਮਜ਼ਹਬੀ ਫੇਥ ਵਾਲੇ ਲੋਕ ਆਪਣੀਆਂ ਮਸੀਤਾਂ ਦੇ ਵਿੱਚ ਜਾ ਕੇ ਇਬਾਦਤ ਨਹੀਂ ਕਰ ਸਕਦੇ, ਬਜ਼ੁਰਗ ਬਿਮਾਰ ਉਹ ਘਰਾਂ ਦੇ ਵਿੱਚ ਹੀ ਕੋਈ ਚੱਲ ਵਸੇ ਨੇ, ਕੋਈ ਜਿਹੜੇ ਨੇ ਉਸ ਤੰਗਦਸਤੀ 'ਚ ਨੇ। ਸੋ ਜੇ ਉਹਨਾਂ ਦੇ ਲਈ ਜਿੱਥੇ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ 7 ਬਿਲੀਅਨ ਤੋਂ ਜ਼ਿਆਦਾ ਲੋਕ, 200 ਤੋਂ ਜ਼ਿਆਦਾ ਮੁਲਕ ਔਰ ਇਹ ਸਾਰੀ ਹਿਊਮਨ ਸੁਸਾਇਟੀ ਨੂੰ ਲੈ ਕੇ ਹਿਊਮੈਨਿਟੀ ਲਫ਼ਜ਼ ਅਸੀਂ ਘੜਿਆ, ਕਦੇ ਮੈਨਕਾਈਂਡ ਕਹਿੰਦੇ ਸੀ, ਫਿਰ ਕਹਿਣ ਲੱਗ ਗਏ ਨਹੀਂ ਇਹ
ਅੰਗਰੇਜ਼ੀ ਦਾ ਲਫ਼ਜ਼ ਸਿਰਫ ਬੰਦਿਆਂ ਨੂੰ ਰੈਕਗਨਾਈਜ਼ ਕਰਦਾ ਹੈ, ਹੁਣ ਹਿਊਮਨ ਕਾਈਂਡ ਕਹਿੰਦੇ ਨੇ। ਜੀ ਔਰ ਦੁਨੀਆ ਦੇ ਵਿੱਚ ਬੜੇ ਬੜੇ ਚਾਰਟਰ, ਯੂਨਾਈਟਿਡ ਨੇਸ਼ਨਸ ਦੇ ਬੜੇ ਬੜੇ ਮਤੇ, ਬੜੀਆਂ ਬੜੀਆਂ UN ਕਨਵੈਨਸ਼ਨਸ ਇਸ ਦੇ ਉੱਤੇ ਬਣੀਆਂ ਕਿ ਕਿਵੇਂ ਹਰ ਇੱਕ ਦੇ ਮੁੱਢਲੇ ਹੱਕ ਨੇ, ਕਿਵੇਂ ਹਰ ਇੱਕ ਨੂੰ ਮਹਿਫੂਜ਼ ਰੱਖਿਆ ਜਾਣਾ ਚਾਹੀਦਾ ਹੈ। ਜੀ ਲੇਕਿਨ ਇਹਦੇ ਬਾਵਜੂਦ ਜੇ ਅਸੀਂ ਦੇਖੀਏ ਕਿ ਪਿਛਲੇ 51 ਦਿਨਾਂ ਦੇ ਵਿੱਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਜੇ ਕੋਈ ਖਲੋਤਾ ਹੈ ਤਾਂ ਪਾਕਿਸਤਾਨ ਖੁੱਲ੍ਹ ਕੇ ਐਜ਼ ਏ ਸਟੇਟ ਹੈ, ਜੀ ਔਰ ਉਹਦੇ ਨਾਲ ਜੁੜਦਾ ਆਜ਼ਾਦ ਕਸ਼ਮੀਰ, ਬਿਲਕੁਲ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਇੰਨਾ ਜਜ਼ਬਾ, ਭਾਵਨਾ, ਕਿਉਂਕਿ ਉਹਨਾਂ ਦੀਆਂ ਤੇ ਰਿਸ਼ਤੇਦਾਰੀਆਂ ਨੇ ਦੋਨੋਂ ਪਾਸੇ। ਜੀ ਅਸੀਂ ਤਾਂ ਜੋ ਇਹ 47 ਦੇ ਦੌਰ ਦੀ ਗੱਲ ਕਰੀਏ ਤਾਂ ਕਿਉਂਕਿ ਆਲਮੋਸਟ ਸਾਰੀ ਜਿਹੜੀ ਸਿੱਖ ਕੌਮ ਪੰਜਾਬ ਦੇ ਵਿੱਚ ਵਸਦੀ ਸੀ ਉਹ ਹਿਜਰਤ ਕਰਕੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਆ ਗਈ, ਇਸ ਲਈ ਅਸੀਂ ਇਹ ਮਹਿਸੂਸ ਹੀ ਨਹੀਂ ਕਰ ਸਕਦੇ ਈਵਨ ਐਜ਼ ਏ ਪੀਪਲ ਕਿ ਸਾਂਝੀਆਂ ਰਿਸ਼ਤੇਦਾਰੀਆਂ ਕੀ ਨੇ। ਕਸ਼ਮੀਰ ਜਿਸ ਤਰੀਕੇ ਦੇ ਨਾਲ ਡਿਵਾਈਡ ਹੋਇਆ ਉਸ ਦੇ ਵਿੱਚ ਤਾਂ ਬਿਲਕੁਲ ਹੀ ਜਿਹੜਾ ਉਹਨਾਂ ਦੇ ਅੱਧੇ ਰਿਸ਼ਤੇਦਾਰ, ਮਾਮੇ, ਚਾਚੇ, ਤਾਏ ਇੱਧਰ ਨੇ, ਅੱਧੇ ਉੱਧਰ ਨੇ, ਔਰ ਉਸ ਹਾਲਤ ਦੇ ਵਿੱਚ ਜੋ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਦੀ ਪੀੜ ਹੈ ਉਹਨੂੰ ਜਿਵੇਂ ਆਜ਼ਾਦ ਕਸ਼ਮੀਰ ਦੇ ਲੋਕ ਮਹਿਸੂਸ ਕਰਦੇ ਨੇ ਉਵੇਂ ਤਾਂ ਬਾਕੀ ਥਾਂ ਤੇ ਕੋਈ ਕਰ ਨਹੀਂ ਸਕਦਾ। ਸੋ ਉਹ ਜਿੱਥੇ ਪੋਲੀਟੀਕਲ ਇੱਕ ਵੇਟ ਵੀ ਦੇ ਰਹੇ ਸੀ, ਬੜੇ ਬੜੇ ਜਲਸੇ, ਔਰ ਇਹੀ ਕਾਰਨ ਸੀ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ 2 ਵਾਰ ਮੁਜ਼ੱਫਰਾਬਾਦ ਗਏ ਜਿੱਥੇ ਆਜ਼ਾਦ ਕਸ਼ਮੀਰ ਦੀ ਕੈਪੀਟਲ ਹੈ, ਉਹਨਾਂ ਨੂੰ ਐਡਰੈਸ ਕੀਤਾ ਔਰ ਉਹਨਾਂ ਦੀ ਲਾਸਟ ਵਿਜ਼ਿਟ ਵੇਲੇ ਤਾਂ ਟੈਂਪਰਸ ਇੰਨੇ ਹਾਈ ਸੀ ਕਿ ਜਿਹੜੇ ਕਸ਼ਮੀਰੀ ਨੇ ਆਜ਼ਾਦ ਕਸ਼ਮੀਰ ਦੇ ਉਹਨਾਂ ਦੇ ਯੰਗਸਟਰਸ ਮਾਰਚ ਕਰਨ ਦੀ ਗੱਲ ਕਰਦੇ ਸੀ ਲਾਈਨ ਆਫ ਕੰਟਰੋਲ ਤੇ, ਜਿਨ੍ਹਾਂ ਨੂੰ ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਮੈਨੂੰ ਜਾ ਲੈਣ ਦਿਓ, 27 ਤਰੀਕ ਨੂੰ ਮੈਂ UN ਦੇ ਖਿਤਾਬ ਤੋਂ ਬਾਅਦ ਜਿੱਥੇ ਮੈਂ ਸਫੀਰ ਹਾਂ ਤੁਹਾਡਾ, ਮੈਂ ਆ ਕੇ ਤੁਹਾਨੂੰ ਦੱਸਾਂਗਾ ਕਿ ਕੀ ਕਰਨਾ। ਸੋ ਇਸ ਮੂਮੈਂਟ ਦੇ ਉੱਤੇ ਜਦੋਂ ਕਿ ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰੀ ਕਾਜ਼ ਦੇ ਕੋਈ ਟੇਕਰ ਨਹੀਂ ਨੇ, ਔਰ ਉਹ ਅਸੀਂ ਗੱਲ ਕਰਾਂਗੇ ਕਿ ਵੀ ਕਿਵੇਂ ਇਸ ਸਾਰੇ ਨੂੰ ਜਿਹੜਾ ਹੈ ਉਹ ਵੱਡੀਆਂ ਤਾਕਤਾਂ ਜਿਨ੍ਹਾਂ UN ਜਨਰਲ ਅਸੈਂਬਲੀ ਦੇ ਸੈਸ਼ਨ ਤੋਂ ਪਹਿਲਾਂ ਹੀ, ਕਿਉਂਕਿ ਅੱਜ ਦਾ ਉਹ ਦਿਨ ਸੀ ਜਦੋਂ ਕਿ UN ਸੈਕਟਰੀ ਜਨਰਲ ਨੇ ਐਡਰੈਸ ਕੀਤਾ, ਪ੍ਰੈਜ਼ੀਡੈਂਟ ਟਰੰਪ ਨੇ US ਦੇ ਨੇ ਐਜ਼ ਏ ਹੋਸਟ ਕੰਟਰੀ, ਔਰ ਉਹਦੇ ਚ ਕਸ਼ਮੀਰ ਦਾ ਜ਼ਿਕਰ ਤੱਕ ਨਾ ਹੋਣਾ ਇਹ ਦੱਸਦਾ ਹੈ ਕਿ ਵੀ ਕਿਸ ਕਿਸਮ ਦੀ ਐਪੈਥੀ ਨਹੀਂ, ਜਿਵੇਂ ਇਹ ਕਹੋ ਕਿ ਸਾਰਿਆਂ ਦੇ ਜਿਹੜੇ ਨੇ ਉਹ ਪੰਜਾਬੀ ਚ ਕਹਿੰਦੇ ਨੇ ਖੂਨ ਸਫੇਦ ਹੋ ਗਏ ਨੇ ਕਿ ਉਹਨਾਂ ਨੂੰ ਜੇ ਖੂਨ ਲਾਲ ਹੋਏ ਤੇ ਤੁਹਾਨੂੰ ਫੈਲੋ ਹਿਊਮਨ ਬੀਇੰਗ ਜਿਹੜਾ ਉਸ ਦੇ ਖੂਨ ਚ ਕੀ ਚੱਲ ਰਿਹਾ ਹੈ ਉਹਦੀ ਮੁਸ਼ਕਲ ਦਾ, ਉਹਦੀ ਦਿੱਕਤ ਦਾ ਅਹਿਸਾਸ ਹੋਏ। ਲੇਕਿਨ ਮੰਦੇ ਭਾਗਾਂ ਨੂੰ ਐਨ ਇਸ ਮੌਕੇ ਦੇ ਉੱਤੇ ਕੁਦਰਤ ਨੇ ਵੀ ਸ਼ਾਇਦ ਜਿਵੇਂ ਅਸੀਂ ਪੰਜਾਬੀ ਚ ਕਹਿੰਦੇ ਆ ਕਿ ਜਿਹਨੂੰ ਰੱਬ ਨੇ ਬਹੁਤ ਨੇੜੇ ਰੱਖਣਾ ਹੁੰਦਾ ਹੈ ਉਹਨੂੰ ਬਹੁਤ ਕਰੜੀ ਪ੍ਰੀਖਿਆ ਚ ਪਾਉਂਦਾ, ਉਹਨੂੰ ਸਖਤ ਇਮਤਿਹਾਨ ਚੋਂ ਗੁਜ਼ਰਨਾ ਪੈਂਦਾ ਕਿ ਇਹ ਜਿਹੜਾ ਅਰਥਕੁਏਕ ਜਿਹਦਾ ਤੁਸੀਂ ਜ਼ਿਕਰ ਕੀਤਾ ਇਹਦਾ ਐਪੀ ਸੈਂਟਰ ਮੀਰਪੁਰ, ਜਿਹੜਾ ਇਸਲਾਮਾਬਾਦ ਔਰ ਮੀਰਪੁਰ ਇਹੀ 2 ਮੇਨ ਨੇ ਜਿਨ੍ਹਾਂ ਦੀ ਡੇਟਲਾਈਨ ਦੇ ਨਾਲ ਇਹ ਖਬਰ ਹੈ। ਜ਼ਿਆਦਾ ਨੁਕਸਾਨ ਵੀ ਮੀਰਪੁਰ ਔਰ ਨਾਲ ਲੱਗਦੇ ਜਿਹੜੇ ਇਲਾਕੇ ਨੇ ਆਜ਼ਾਦ ਕਸ਼ਮੀਰ ਦੇ ਔਰ ਥੋੜੇ ਜਿਹੇ ਇਧਰ ਇਸਲਾਮਾਬਾਦ ਵੱਲ ਉਸ ਦੇ ਵਿੱਚ ਹੋਇਆ, ਔਰ ਜ਼ਾਹਰ ਹੈ ਕਿ ਜਦੋਂ ਕਿਉਂਕਿ ਉੱਥੇ ਬਹੁਤ ਸਾਰੀਆਂ ਇਮਾਰਤਾਂ ਔਰ ਅਨਫੋਰਚੂਨੇਟਲੀ ਇਹ ਉਹੀ ਬੈਲਟ ਹੈ ਸਾਰੀ ਜਿੱਥੇ 2004 ਦੇ ਵਿੱਚ ਵੱਡਾ ਅਰਥਕੁਏਕ ਆਇਆ ਸੀ ਜਿਹਦੇ ਚ ਇਧਰਲਾ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਵੀ ਪ੍ਰਭਾਵਿਤ ਹੋਇਆ ਸੀ। 1 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸੀ, ਔਰ ਮੈਨੂੰ ਯਾਦ ਹੈ ਕਿ ਉਸ ਪੀਰੀਅਡ ਦੇ ਵਿੱਚ ਯੂਨਾਈਟਿਡ 6 ਜਿਹੜੀ ਹਿਊਮੈਨਿਟੇਰੀਅਨ ਏਡ ਦੀ UN ਵੱਲੋਂ ਰੈਕਗਨਾਈਜ਼ਡ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਜਾ ਕੇ ਬਾਗ ਦੇ ਵਿੱਚ ਮੁਜ਼ੱਫਰਾਬਾਦ ਦੇ ਵਿੱਚ ਜਿਹੜੇ ਨੇ ਉਹ ਰਿਲੀਫ ਕੈਂਪ ਲਾਏ ਸੀ, ਔਰ ਉਹਨਾਂ ਚੋਂ ਇੱਕ ਵਲੰਟੀਅਰ ਸਿੱਖ ਬੀਬੀ ਇੰਗਲੈਂਡ ਤੋਂ ਗਏ ਸੀ, ਉਹ ਮੈਨੂੰ ਇੱਥੇ ਮਿਲੇ ਤੇ ਉਹ ਮੈਨੂੰ ਕਹਿਣ ਲੱਗੇ ਜੀ ਜਿੰਨੀ ਮੁਹੱਬਤ ਔਰ ਜਿੰਨਾ ਪਿਆਰ ਔਰ ਜਿੰਨੀ ਮਹਿਮਾਨ ਨਵਾਜ਼ੀ ਕਿ ਉਹਨਾਂ ਦੇ ਆਪਣੇ ਘਰ ਨਹੀਂ ਨੇ, ਬਾਹਰ ਬੈਠੇ ਨੇ ਜਾਂ ਦੂਜੇ ਨੇ, ਪਰ ਜਦੋਂ ਤੁਸੀਂ ਉਹਨਾਂ ਦਾ ਨਿੱਘ ਦੇਖਦੇ ਹੋ ਜਿੰਨੇ ਮਹਿਮਾਨ ਨਵਾਜ਼ ਉਹ ਨੇ, ਉਹਨਾਂ ਨੇ ਕਿਹਾ ਜੀ ਮੇਰਾ ਤਾਂ ਭਾਵੇਂ ਮੈਂ ਰਿਲੀਫ ਵਰਕਰ ਦੇ ਤੌਰ ਤੇ ਗਈ ਸੀ ਮੇਰਾ ਉੱਥੋਂ ਆਉਣ ਨੂੰ ਜੀ ਨਹੀਂ ਸੀ ਕਰਦਾ, ਮੈਨੂੰ ਲੱਗਦਾ ਸੀ ਕਿ ਜ਼ਿੰਦਗੀ 'ਚ ਅਸੀਂ ਇੱਥੇ ਯੂਰਪ 'ਚ ਬੜੀ ਵਧੀਆ ਜ਼ਿੰਦਗੀ ਜਿਉਂਦੇ ਹਾਂ ਪਰ ਕਿਸੇ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ, ਕਿਸੇ ਦਾ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ ਹੈ। ਸੋ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ 2005 ਦੇ ਵਿੱਚ 2004-5 ਦੇ ਉਸ ਪੀਰੀਅਡ 'ਚ ਅਜੇ ਇਹਨੂੰ 15 ਸਾਲ ਵੀ ਨਹੀਂ ਹੋਏ ਔਰ ਦੁਬਾਰਾ ਉਸ ਕਿਸਮ ਦਾ ਸ਼ਿਕਾਰ ਹੋਏ ਨੇ, ਥੋੜਾ ਬਹੁਤ ਸਾਡਾ ਵੀ ਇਹ ਹੁੰਦਾ ਹੈ ਕਿ ਵੀ ਹੁਣ ਅਰਥਕੁਏਕ ਤਾਂ ਕਿਤੇ ਵੀ ਆ ਸਕਦਾ ਹੈ, ਕੈਲੀਫੋਰਨੀਆ ਵੀ
ਵੱਡਾ ਹਿੱਸਾ ਹੇਵਰਡ ਤੋਂ ਲੈ ਕੇ ਐਲਏ ਤੱਕ ਦਾ ਫਾਲਟ ਲਾਈਨ ਦੇ ਉੱਤੇ ਬੈਠਾ ਹੈ ਜੀ। ਲੇਕਿਨ ਘੱਟੋ ਘੱਟ ਇਹਨਾਂ ਨੇ ਕੁਝ ਇਸ ਕਿਸਮ ਦਾ ਜ਼ਰੂਰ ਕੀਤਾ ਹੈ ਕਿ ਜਦੋਂ ਨਵੀਂ ਕੰਸਟਰਕਸ਼ਨ ਕਰਦੇ ਨੇ ਔਰ ਉਸ ਨੂੰ ਉਹ ਅਰਥਕੁਏਕ ਪ੍ਰੂਫ ਵੀ ਬਣਾਉਂਦੇ ਨੇ, ਫਲੱਡ ਪ੍ਰੂਫ ਦਾ ਵੀ ਉਹਨਾਂ ਦੇ ਪ੍ਰਬੰਧ ਨੇ ਤਾਂ ਕਿ ਜਿਹੜਾ ਹੈ ਉਹ ਸੇਫਟੀ ਹੋਏ। ਪਰ ਸਾਡੇ ਕਿਉਂਕਿ ਉਸ ਕਿਸਮ ਦਾ ਸਿਸਟਮ ਅਜੇ ਜਿਹੜਾ ਜਿੱਧਰ ਨੂੰ ਮਰਜ਼ੀ ਅਸੀਂ ਬਿਲਡਿੰਗ ਵੀ ਖੜੀ ਕਰ ਦਿੰਦੇ ਔਰ ਦੂਸਰਾ ਅਰਥਕੁਏਕ ਦੇ ਨਾਲ ਲੋਕ ਨਹੀਂ ਮਰਦੇ। ਕੋਈ ਅਰਥਕੁਏਕ ਇਹ ਨਹੀਂ ਹੈ ਵੀ ਧਰਤੀ ਵੀ ਫਟ ਜਾਂਦੀ ਹੈ ਤਾਂ ਉਹਦੇ ਵਿੱਚ ਲੋਕ ਵੜ ਜਾਂਦੇ ਨੇ, ਜਿਵੇਂ ਇੱਕ ਸਟੇਜ ਤੇ ਅਸੀਂ ਬਚਪਨ 'ਚ ਸੋਚਦੇ ਸੀ। ਉਹਦੇ ਜਿਹੜੀਆਂ ਡੈਥਸ ਹੁੰਦੀਆਂ ਨੇ ਮੋਸਟਲੀ ਮਲਬਾ ਡਿੱਗਣ ਨਾਲ ਹੁੰਦੀਆਂ ਜਾਂ ਜਿਵੇਂ ਸੈਨ ਫਰਾਂਸਿਸਕੋ 'ਚ, ਕਿਉਂਕਿ ਉਦੋਂ ਮੈਂ ਸੈਨ ਫਰਾਂਸਿਸਕੋ ਸੀ, 1999 ਦੀ ਗੱਲ ਹੈ ਔਰ ਮੈਂ ਖੁਦ ਉਹ ਦੇਖਿਆ। ਉਹਦੇ 'ਚ ਜਿਹੜਾ ਪੁਲ ਹੈ ਉਹੀ ਥੱਲੇ ਡੇ ਔਰ ਜਿਹੜੀਆਂ ਕਾਰਾਂ ਜਾਂ ਦੂਜੀਆਂ ਸੋ ਸਾਰੀਆਂ ਥੱਲੇ ਚਲੇ ਗਈਆਂ। ਇਸ ਕਿਸਮ ਦਾ ਹੁੰਦਾ ਹੈ ਕਿ ਵੀ ਜੇ ਇਹ ਹੋਏ। ਲੇਕਿਨ ਬਹੁਤ ਵਾਰ ਜਿਹੜੀਆਂ ਡੈਥਸ ਨੇ ਉਹ ਮਲਬੇ ਦੇ ਡਿੱਗਣ ਨਾਲ ਹੀ ਹੁੰਦੀਆਂ ਨੇ ਔਰ ਹੁਣ ਜਿਹੜੀ ਡੈਥਸ ਦੀ ਫਿਗਰ 22-23 ਦੇ ਨੇੜੇ ਹੈ, ਸੈਂਕੜੇ ਜ਼ਖਮੀ ਨੇ, 300 ਦੀ ਫਿਗਰ। ਪਰ ਜਿਉਂ-ਜਿਉਂ ਰੈਸਕਿਊ ਆਪਰੇਸ਼ਨ ਹੋਏਗਾ ਇਹ ਗਿਣਤੀ ਹੋਰ ਵੀ ਵਧੇਗੀ। ਜਿਹੜੇ ਜ਼ਖਮੀ ਨੇ ਉਹਨਾਂ 'ਚ ਕਾਫੀ ਸੀਰੀਅਸ ਨੇ ਔਰ ਐਜ਼ ਯੂਜੂਅਲ ਜਿੱਥੇ ਬਾਕੀ ਉਹਨਾਂ ਦੀਆਂ ਰਿਲੀਫ ਆਰਗੇਨਾਈਜੇਸ਼ਨ ਫੌਜ ਪਾਕਿਸਤਾਨ ਦੀ ਜਿਹੜੀ ਇੱਕ ਤੋਂ ਬਾਅਦ ਇੱਕ ਟ੍ਰੈਜੇਡੀ ਦੇ ਨਾਲ ਦੋਨੋਂ ਫਰੰਟਸ ਦੇ ਉੱਤੇ ਲੜਾਈ ਵੀ ਲੜ ਰਹੇ ਨੇ, ਅਫਗਾਨਿਸਤਾਨ ਵਾਲੇ ਪਾਸਿਓਂ ਵੀ ਇਧਰੋਂ ਵੀ। ਔਰ ਜਦੋਂ ਵੀ ਕੋਈ ਇਸ ਕਿਸਮ ਦਾ ਆਂਦਾ ਹੈ ਪਾਕਿਸਤਾਨ ਦੇ ਵਿੱਚ, ਉਹ ਵੀ ਬੜਾ ਮਾਰੂ ਅਰਥਕੁਏਕ ਸੀ ਜਿਹਦੇ 'ਚ ਕਈ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸੀ। ਫਿਰ ਸੈਲਾਬ ਉਸਨੇ ਵੀ ਤਬਾਹੀ ਮਚਾਈ। ਸੋ ਅਸੀਂ ਜਿਹੜਾ ਹੈ ਉਹ ਅਰਦਾਸ ਕਰ ਸਕਦੇ ਹਾਂ ਔਰ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਐਕਸਟੈਂਟ ਆਫ ਲਾਸ ਔਰ ਉੱਥੇ ਖੁੱਲ੍ਹੇਗਾ ਬਾਕੀਆਂ ਦੇ ਲਈ, ਯੂਨਾਈਟਿਡ ਸਿੱਖਸ ਔਰ ਖਾਲਸਾ ਏਡ ਵਰਗੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਹਰ ਮੁਸ਼ਕਲ ਥਾਂ ਤੇ ਜਾਂਦੀਆਂ ਨੇ, ਉਹ ਅਸੀਂ ਆਸ ਵੀ ਕਰਾਂਗੇ ਕਿ ਉੱਥੇ ਜਿਹੜਾ ਆਪਣੀ ਹੈਲਪਲਾਈਨ ਬਣਾਉਣਗੇ ਔਰ ਜੋ ਵੀ ਉੱਥੇ ਲੋੜਾਂ ਨੇ ਉਹਨਾਂ ਦੇ ਲਈ ਆਪਣੀ ਕੰਟਰੀਬਿਊਸ਼ਨ ਵੀ ਕਰਨਗੇ। ਪਰ ਅਸੀਂ ਇਸ ਮੌਕੇ ਦੇ ਉੱਤੇ ਅਰਦਾਸ ਕਰ ਸਕਦੇ ਹਾਂ ਰੱਬ ਦੇ ਦਰਗਾਹ ਦੇ ਵਿੱਚ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲੇਹੋ ਉਬਾਰ ਕੇ। ਹੇ ਵਾਹਿਗੁਰੂ ਇਸ ਸੜਦੇ ਸੰਸਾਰ ਨੂੰ ਬਚਾ ਲੈ, ਇਹ ਤੇਰੀ ਕਾਇਨਾਤ ਹੈ, ਤੇਰੀ ਦੁਨੀਆ ਹੈ, ਤੇਰੇ ਬੰਦੇ ਨੇ, ਜਿਵੇਂ ਤੂੰ ਚਾਹੇ ਹੁੰਦਾ ਉਹੀ ਹੈ। ਪਰ ਆਪਣੀ ਰਹਿਮਤ ਕਰ, ਆਪਣਾ ਕਰਮ ਕਰ, ਆਪਣੀ ਬਖਸ਼ਿਸ਼ ਕਰ, ਆਪਣੀ ਅਨਾਇਤ ਕਰ, ਇਸ ਦੁਨੀਆ ਨੂੰ ਸੇਵ ਕਰ, ਬਚਾ। ਔਰ ਜਦੋਂ ਇਹ ਸਾਰੇ ਦਿਨ ਚੱਲ ਰਹੇ ਨੇ, UN ਜਨਰਲ ਅਸੈਂਬਲੀ ਦੇ ਸੈਸ਼ਨ ਦੀ ਆਫੀਸ਼ੀਅਲ ਸ਼ੁਰੂਆਤ ਹੋਈ, ਉਸ ਤੋਂ ਪਹਿਲਾਂ ਹੀ ਐਕਟੀਵਿਟੀ ਚੱਲ ਰਹੀ ਸੀ। ਕਲਾਈਮੇਟ ਐਨਵਾਇਰਨਮੈਂਟ ਦੇ ਉੱਤੇ ਸਮਿਟ ਸੀ। ਹਾਊਡੀ ਮੌਡੀ ਤੋਂ ਟੋਨ ਵੀ ਸੈੱਟ ਹੋ ਗਈ ਸੀ ਕਿ ਵੀ ਅਮਰੀਕਾ ਨੇ ਅਲਟੀਮੇਟਲੀ ਕਿਵੇਂ ਟਰੰਪ ਔਰ ਅਬ ਕੀ ਬਾਰ ਟਰੰਪ ਸਰਕਾਰ ਉਹ ਸਾਰੇ ਨੂੰ ਉਹ ਦੱਸ ਰਿਹਾ ਸੀ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਜਾਏਗੀ। ਹਾਲਾਂਕਿ ਕੱਲ ਅਸੀਂ ਇੱਕ ਸੈਗਮੈਂਟ ਜਿਹੜੀ ਇਮਰਾਨ ਖਾਨ ਸਾਹਿਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ ਸੀ ਉਸ ਦਾ ਵੀ ਜ਼ਿਕਰ ਕੀਤਾ ਕਿ ਉਸ ਸਾਰੇ ਦੇ ਵਿੱਚ ਜਿਹੜਾ ਉਹੀ ਪਲੇਇੰਗ ਔਨ ਬੋਥ ਸਾਈਡਸ ਵਾਲੀ ਗੱਲ ਸੀ ਕਿ ਜੀ ਟਰੰਪ ਨੇ ਕਿਹਾ ਕਿ ਜੀ ਉਹ ਮੋਦੀ ਨੇ ਉੱਥੇ ਜਿਹੜਾ ਬੜਾ ਅਟੈਕਿੰਗ ਬਿਆਨ ਦਿੱਤਾ, ਮੈਨੂੰ ਆਸ ਨਹੀਂ ਸੀ ਕਿ ਇਵੇਂ ਹੋਏਗਾ। ਸੋ ਕੁਛ ਨੂੰ ਲੱਗਾ ਕਿ ਜੀ ਅਸੀਂ ਵੀ ਕਿਹਾ ਕਿ ਵਿਦਨ 24 ਆਵਰਸ ਰੀਟਰੈਕ ਕੀਤਾ ਟਰੰਪ ਨੇ ਆਪਣੀ ਲਾਈਨ ਨੂੰ। ਲੇਕਿਨ ਇਹ ਜ਼ਾਹਰ ਸੀ ਕਿ ਇਮਰਾਨ ਖਾਨ ਹੋਰਾਂ ਨੂੰ ਵੀ ਉਸ ਮੀਟਿੰਗ ਤੋਂ ਬਾਅਦ ਉਸ ਪ੍ਰੈਸ ਕਾਨਫਰੰਸ 'ਚ ਜਿਵੇਂ ਟਰੰਪ ਨੇ ਰਿਡੀਕਿਊਲ ਕੀਤਾ ਪਾਕਿਸਤਾਨੀ ਜਰਨਲਿਸਟ ਨੂੰ ਵੀ, ਇੱਕ ਸਟਾਈਲ ਹੈ ਉਹਦਾ ਔਰ ਜਿਹਨੂੰ ਕਹਿੰਦੇ ਨੇ ਵੀ ਹਾਸੇ ਖੇਡੇ 'ਚ ਗੱਲ ਪਾ ਦੇਣੀ ਸਾਰੀ ਔਰ ਕੋਈ ਵੀ ਸਬਸਟੈਂਸ਼ੀਅਲ ਜਿਹੜੀ ਗੱਲ ਹੈ ਉਸ ਸਾਰੇ 'ਚੋਂ ਸਾਹਮਣੇ ਨਹੀਂ ਆਈ। ਉਹਨੂੰ ਅਸੀਂ ਦੂਸਰੇ ਸੈਗਮੈਂਟ 'ਚ ਅੱਜ ਦੁਬਾਰਾ ਕਰਾਂਗੇ ਡਿਸਕਸ ਇਹ ਸਾਰੇ ਨੂੰ। ਪਰ ਅੱਜ ਜਿਹੜਾ ਇਸ ਸੈਗਮੈਂਟ ਦਾ ਅਸੀਂ ਟਾਈਟਲ ਵੀ ਚੁਣਿਆ ਕਿ ਦੁਬਾਰਾ ਅੱਜ ਟਰੰਪ ਦੀ ਮੀਟਿੰਗ ਮੋਦੀ ਦੇ ਨਾਲ ਹੋਈ ਜਦੋਂ ਕਿ ਜਿਹੜੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਆਪਣੀ UN ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਬਾਰੇ ਵੀ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ। ਪਰ ਇਹ ਜਿਹੜੀ ਟਰੰਪ ਮੋਦੀ ਮੀਟਿੰਗ ਜਿਹੜੀ 30 ਤੋਂ 45 ਮਿੰਟ ਦੇ ਟਾਈਮ ਸਪੈਨ 'ਚ ਸੀ, ਉਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਉਹੀ ਹੈ, ਹਿਊਸਟਨ ਦਾ ਰਿਪੀਟ ਹੈ, ਰਾਦਰ ਇੱਕ ਸਟੈਪ ਅੱਗੇ। ਕਿਉਂਕਿ ਇਸ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਟਰੰਪ ਨੇ ਇੰਡੀਪੈਂਡੈਂਟਲੀ ਪਹਿਲਾਂ ਉਹ ਆਇਆ ਉੱਥੇ, ਅਜੇ ਇਮਰਾਨ ਖਾਨ ਨੂੰ ਉਸ ਤੋਂ ਬਾਅਦ ਮਿਲਿਆ ਔਰ ਇਮਰਾਨ ਖਾਨ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਹੁਣ ਮੋਦੀ ਦੇ ਨਾਲ ਮੀਟਿੰਗ ਹੈ। ਸੋ ਜ਼ਾਹਰ ਹੈ ਇਮਰਾਨ ਖਾਨ ਉਹਨਾਂ ਨੇ ਕਸ਼ਮੀਰ ਦੇ ਕੇਸ ਨੂੰ ਪਲੀਡ ਵੀ ਕੀਤਾ, ਇਹ ਵੀ ਕਿਹਾ ਕਿ ਬਈ ਜਿਸ ਪਾਸੇ ਗੱਲ ਜਾ ਰਹੀ ਹੈ ਇਹ ਅਸੀਂ ਜਿਹੜਾ ਇਸ
ਉਸ ਤੋਂ ਬਚਣਾ ਚਾਹੁੰਦੇ ਆ ਕਿਸੇ ਐਕਸਟ੍ਰੀਮ ਲਾਈਨ ਤੋਂ ਕਿ ਜੀ। ਜੇ ਇੱਕ ਵਾਰ ਗੱਲ ਉਧਰ ਨੂੰ ਚਲੀ ਗਈ ਬਿਲਕੁਲ ਤੇ ਇਹ ਦੁਬਾਰਾ ਕਿਸੇ ਤੋਂ ਸੰਭਲਣੀ ਨਹੀਂ, ਅਸੀਂ ਉਹਨੂੰ ਰੋਕ ਨਹੀਂ ਸਕਾਂਗੇ। ਪਰ ਇਹਦੇ ਬਾਵਜੂਦ ਜਿਹੜਾ ਇਸ ਮੀਟਿੰਗ ਦੇ ਵਿੱਚ ਵੀ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਦਾ ਅੰਦਾਜ਼ ਸੀ, ਰਾਦਰ ਉਹ ਉਹਨੂੰ ਫੈਲੀਸੀਟੇਟ ਕਰਨਾ ਹੀ ਸੀ, ਵਧਾਈਆਂ ਦੇਣਾ ਹੀ ਸੀ। ਔਰ ਗੱਲ ਸਿਰਫ ਇਹੀ ਨਹੀਂ ਰਹੀ ਕਿ ਮੋਦੀ ਦੀ ਪਿੱਠ ਸਕ੍ਰੈਚ ਕੀਤੀ ਜਾਂ ਉਸ ਨੂੰ ਪਿੱਠ ਠੋਕੀ, ਰਾਦਰ ਉਸ ਦੇ ਸਿਰ ਦੇ ਉੱਤੇ ਵੀ ਉਹਨੇ ਜਿਹੜਾ ਉਹ ਮਹਾਰਾਜੇ ਦਾ ਤਾਜ ਨਹੀਂ ਰੱਖਿਆ, ਫਾਦਰ ਆਫ ਦਾ ਨੇਸ਼ਨ। ਜੀ ਔਰ ਜ਼ਾਹਰ ਹੈ, ਮੇਰਾ ਖਿਆਲ ਹੈ ਕਿ ਵੀ ਇਹ ਵੀ ਉਹਨਾਂ ਦੇ ਜਿਹੜੇ RSS ਦੇ ਆਈਡੀਆਲੋਗ ਜਿਹੜੇ ਇਹਨਾਂ ਦੇ ਰਾਈਟ ਵਿੰਗਰਸ ਨੂੰ ਮਿਲਦੇ ਨੇ, ਉਹਦੇ ਕੰਨ 'ਚ ਕਿਹਾ ਹੋਣਾ ਹੈ ਕਿ ਹੁਣ ਗਾਂਧੀ ਦਾ ਜ਼ਮਾਨਾ ਖਤਮ ਹੋ ਗਿਆ, ਵੀ ਗਾਂਧੀ ਦਾ ਤਾਂ ਉਹਨੂੰ ਫਾਦਰ ਆਫ ਦਾ ਨੇਸ਼ਨ ਨਹੀਂ, ਹੁਣ ਮਾਂ ਦੇਸ਼ ਦੀ ਗਾਂ ਮਾਤਾ ਹੋਏਗੀ। ਤੇ ਜੇ ਪਿਓ ਕੋਈ ਬਣਾਣਾ ਹੀ ਹੈ, ਗਾਂਧੀ ਨੂੰ ਤਾਂ ਕੱਢਣਾ ਹੀ ਕੱਢਣਾ ਹੈ, ਤਾਂ ਪਿਓ ਇਹਨੂੰ ਬਣਾ ਦੋ। ਸੋ ਵੈਸੇ ਵੀ ਚਲੋ, ਵੈਸੇ ਤਾਂ ਕੰਬੀਨੇਸ਼ਨ ਮਾੜਾ ਨਹੀਂ ਹੈ, ਗਊ ਮਾਤਾ ਔਰ ਜਿਹੜਾ ਇਹ ਪਿਤਾ ਨੇਸ਼ਨ ਦਾ। ਪਰ ਟਰੰਪ ਗ੍ਰੇਟ ਯੂਨਾਈਟਿਡ ਸਟੇਟਸ ਆਫ ਅਮਰੀਕਾ, ਔਰ ਉਸ ਪੀਰੀਅਡ 'ਚ ਜਿੱਥੇ 8 ਮਿਲੀਅਨ ਲੋਕ ਜੇਲ੍ਹ ਦੇ ਵਿੱਚ ਡੱਕੇ ਹੋਏ, ਦੁਨੀਆ ਨੂੰ ਪਤਾ ਹੈ। ਔਰ ਇਹ ਨਹੀਂ ਹੈ, ਇਸ ਵਾਰ ਮੈਂ ਸਮਝਦਾ ਵੀ ਇਹ ਕ੍ਰੈਡਿਟ ਵੈਸਟਰਨ ਮੀਡੀਆ ਨੂੰ ਜਾਂਦਾ ਹੈ, ਜਿੱਥੇ ਕਿ ਮੁਸਲਿਮ ਉਮਾ ਨੇ 57 ਦੇਸ਼ਾਂ ਨੇ ਇੱਕ ਦੋ ਨੂੰ ਛੱਡ ਕੇ ਬਿਟਰੇ ਕੀਤਾ ਹੈ ਆਪਣੀ ਜਿਹੜੇ ਹਮ ਮਜ਼ਹਬ ਲੋਕਾਂ ਦੇ ਨਾਲ। ਹਾਲਾਂ ਅੱਜ ਟਰਕੀ ਦੇ ਪ੍ਰੈਜ਼ੀਡੈਂਟ ਨੇ ਜਿਹੜੀ UN ਜਨਰਲ ਅਸੈਂਬਲੀ 'ਚ ਤਕਰੀਰ ਕੀਤੀ, ਉਹਦੇ 'ਚ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕੀਤਾ, ਚਲੋ ਥੈਂਕ ਯੂ ਕਹਿ ਸਕਦੇ ਹਾਂ। ਲੇਕਿਨ ਕੁੱਲ ਮਿਲਾ ਕੇ ਜਿੱਥੇ ਉੱਥੇ ਵੈਸਟਰਨ ਮੀਡੀਆ, ਜੇ ਅੱਜ ਵੀ 51 ਦਿਨਾਂ ਬਾਅਦ ਗੱਲ ਜਾਰੀ ਹੈ, ਤੇ ਉਸ ਦੇ ਵਿੱਚ ਇਹਨਾਂ ਦਾ ਉਹ BBC ਹੋਏ, ਵਾਸ਼ਿੰਗਟਨ ਪੋਸਟ ਹੋਏ, ਨਿਊਯਾਰਕ ਟਾਈਮਜ਼ ਹੋਏ, ਔਰ ਦੂਸਰੇ ਇਹਨਾਂ ਦੇ AFP ਹੋਏ, ਉਹਨਾਂ ਸਾਰਿਆਂ ਨੇ ਔਰ ਬਹੁਤ ਕੁਝ ਜਿਹੜਾ ਹਕੀਕਤਨ ਜੋ ਉੱਥੇ ਵਾਪਰ ਰਿਹਾ ਹੈ ਉਹਨੂੰ ਉਹ ਰਿਪੋਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿੰਨੇ ਕੁ ਉਹਨਾਂ ਦੇ ਵਸੀਲੇ ਨੇ। ਲੇਕਿਨ ਇਸ ਸਭ ਦੇ ਬਾਵਜੂਦ ਇਹਨਾਂ ਦੇ ਉੱਤੇ ਕੋਈ ਇਹਨਾਂ ਦੇ ਕੰਨਾਂ ਤੇ ਜੂੰ ਸਰਕਣ ਦੀ ਗੱਲ ਤਾਂ ਦੂਰ ਰਹੀ, ਇਹ ਤਾਂ ਫਾਦਰ ਆਫ ਦਾ ਨੇਸ਼ਨ ਦਾ ਤਾਜ ਟਰੰਪ ਜਿਹੜਾ ਉਹ ਮੋਦੀ ਨੂੰ ਪਹਿਨਾ ਰਿਹਾ। ਔਰ ਈਵਨ ਇਹਨਾਂ ਦੀ ਜਿਹੜੀ ਓਵਰਆਲ ਸਾਰਾ ਅਸੀਂ ਟਿਊਨ, ਟੋਨ, ਬਾਡੀ ਲੈਂਗੁਏਜ, ਇਸ ਸਾਰੇ ਨੂੰ ਦੇਖੀਏ, ਔਰ ਈਵਨ BBC ਜਦੋਂ ਅੱਜ ਰਿਪੋਰਟ ਕਰ ਰਿਹਾ ਹੈ, ਉਹਦੀ ਹੈਡਲਾਈਨ ਹੀ ਇਹ ਹੈ ਕਿ ਮੋਦੀ ਇਜ਼ ਦਾ ਫਾਦਰ ਆਫ ਨੇਸ਼ਨ ਟਰੰਪ, ਕਿ ਇਹ ਉਹਨਾਂ ਨੇ ਹੈਡਲਾਈਨ ਦਿੱਤੀ ਹੈ। ਔਰ ਇਸ ਦੇ ਦੌਰਾਨ ਜਿਹੜਾ ਜਰਨਲਿਸਟਾਂ ਦੇ ਸਵਾਲਾਂ ਦੇ ਜਵਾਬ ਵੀ ਉਹਨੇ ਦਿੱਤੇ, ਔਰ ਉਹਨੇ ਕਿਹਾ ਕਿ ਵੀ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਐਕਸਟ੍ਰੀਮਿਜ਼ਮ ਹੈ ਜਾਂ ਦਹਿਸ਼ਤਗਰਦੀ ਹੈ, ਇਹਦੇ ਨਾਲ ਸੰਬੰਧਿਤ ਕੀ ਹੈ, ਤਾਂ ਉਹ ਟਰੰਪ ਇਹ ਕਹਿ ਰਿਹਾ ਕਿ ਨਰਿੰਦਰ ਮੋਦੀ ਪਾਕਿਸਤਾਨ ਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਸੁਨੇਹਾ ਦੇ ਚੁੱਕੇ ਨੇ, ਔਰ ਮੈਨੂੰ ਇਹ ਯਕੀਨ ਹੈ ਕਿ ਮੋਦੀ ਜਿਹੜੀ ਵੀ ਟੈਰਰਿਜ਼ਮ ਨਾਲ ਜੁੜੀ ਹੋਈ ਕੋਈ ਸਥਿਤੀ ਹੈ ਉਹਨੂੰ ਹੈਂਡਲ ਕਰਨ ਦੇ ਜਿਹੜੇ ਨੇ ਉਹ ਕੁਆਇਟ ਸਮਰੱਥ ਨੇ, ਉਸ ਨੂੰ ਹੈਂਡਲ ਕਰਨ ਦੇ ਕਾਬਲ ਨੇ। ਸੋ ਇਹ ਈਵਨ ਗ੍ਰੀਨ ਸਿਗਨਲ ਦੇਣਾ ਵੀ ਹੈ ਕਿ ਜਿਵੇਂ ਅਸੀਂ ਦੇਖ ਰਹੇ ਹਾਂ, ਜਿਵੇਂ ਪੰਜਾਬ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਕਿ ਉਹਨਾਂ ਦਾ ਜਿਹੜਾ DGP ਹੈ ਪੰਜਾਬ ਪੁਲਿਸ ਦਾ, ਡਾਇਰੈਕਟਰ ਜਨਰਲ ਪੁਲਿਸ ਦਿਨਕਰ, ਉਹ ਕਹਿ ਰਿਹਾ ਜੀ ਪਾਕਿਸਤਾਨੀ ਡਰੋਨਸ ਨੇ ਆ ਕੇ ਪੰਜਾਬ ਦੇ ਵਿੱਚ ਹਥਿਆਰ ਸੁੱਟੇ, ਔਰ ਉਹਨੇ ਕਿਹਾ ਜੀ ਇਹ ਪੰਜਾਬ ਵੀ ਔਰ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਇੰਨੀਆਂ AK-47 ਇੰਨੇ ਫਲਾਣੇ ਇੰਨੇ ਢਿਮਕੇ, ਜੋ ਉਹਨਾਂ ਦਾ ਝੂਠ ਹੁੰਦਾ ਨਾਲ ਉਹਦੀ ਐਗਜ਼ੀਬਿਸ਼ਨ ਵੀ ਲਾ ਦਿੰਦੇ ਨੇ ਜੀ ਆ ਉੱਥੋਂ ਫੜਿਆ ਗਿਆ। ਔਰ ਜ਼ਾਹਰ ਹੈ ਕਿ ਵੀ ਇਹ ਉਹਨਾਂ ਦਾ ਆਉਣ ਵਾਲੇ ਪੀਰੀਅਡ 'ਚ, ਔਰ ਫਿਰ ਬਿਪਨ ਰਾਵਤ ਦਾ ਆਰਮੀ ਚੀਫ ਦਾ ਕਹਿਣਾ ਕਿ ਜੀ 500 ਜਿਹੜਾ ਉਹ ਬਾਲਾਕੋਟ ਦਾ ਜਿਹੜਾ ਉਹਨਾਂ ਦਾ ਮਿਲੀਟੈਂਟ ਕੈਂਪ ਹੈ ਉਹ ਰੀਐਕਟੀਵੇਟ ਕਰ ਦਿੱਤਾ, ਔਰ 500 ਜਿਹੜੇ ਦਹਿਸ਼ਤਗਰਦ ਨੇ ਉਹ ਉੱਥੇ ਬੈਠੇ ਢੀਕ ਰਹੇ ਨੇ ਕਿ ਉਹਨਾਂ ਨੇ ਇਨਫਿਲਟਰੇਟ ਕਰਨਾ। ਔਰ ਸਾਡੇ ਇੱਕ ਮਿੱਤਰ ਕੈਲੀਫੋਰਨੀਆ ਤੋਂ ਕਹਿ ਰਹੇ ਸੀ, ਕਹਿੰਦੇ ਜੀ ਇਹ 499 ਨੇ, 501 ਹੈ, 500 ਹੈ, ਇਹਨੇ ਜਾ ਕੇ ਉੱਥੇ ਗਿਣਤੀ ਕੀਤੀ ਹੈ। ਪਰ ਇਸ ਨੈਰੇਟਿਵ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਦੁਬਾਰਾ ਇਸ ਕਿਸਮ ਦੀ ਜਿਹੜੀ ਹੈ ਉਹ ਹਕਾਮਤ ਕਰ ਸਕਦੇ ਨੇ। ਔਰ ਜਦੋਂ ਟਰੰਪ ਇਹ ਕਹਿੰਦਾ ਕਿ ਜੀ ਮੋਦੀ ਜਿਹੜਾ ਟੈਰਰਿਜ਼ਮ ਨਾਲ ਰਿਲੇਟਡ ਨੂੰ ਸੰਭਾਲਣ ਦੇ ਯੋਗ ਹੈ, ਤੇ ਇਹ ਵੀ ਜਿਹੜਾ ਆਲਮੋਸਟ ਇਸ ਗੱਲ ਦੇ ਲਈ ਥਾਪੜ ਹੈ। ਫਿਰ ਉਹਨਾਂ ਨੇ ਜਿਹੜਾ ਗੋਂਗਲੂਆਂ ਤੋਂ ਮਿੱਟੀ ਫੇਰ ਝਾੜੀ, ਉਹਨਾਂ ਨੇ ਕਿਹਾ ਜੀ ਜੇ ਟਰੰਪ ਤੇ ਮੋਦੀ ਇਹ ਮਿਲਣਗੇ ਇੱਕ ਦੂਜੇ ਨੂੰ ਤੇ ਫਿਰ ਜਿਹੜਾ ਕੁਛ ਨਾ ਕੁਛ ਅੱਛਾ ਨਿਕਲ ਸਕਦਾ। ਹੁਣ ਤੁਸੀਂ ਕਾਤਲ ਨੂੰ, ਮਰਡਰਰ ਨੂੰ, ਉਸ ਨੂੰ ਤੁਸੀਂ ਤਾਜ ਪਹਿਨਾ ਰਹੇ ਹੋ, ਤੇ ਫਿਰ ਇਹ ਵੀ ਤੁਸੀਂ ਕਹਿ ਰਹੇ ਹੋ ਜੀ ਆਰਬਿਟ੍ਰੇਸ਼ਨ ਤਾਂ ਮੈਂ ਤਾਂ ਹੀ ਕਰਨੀ ਸੀ ਜਾਂ ਕਰਨੀ ਹੈ ਕਿ ਜੇ ਦੋਨੋਂ ਦੇਸ਼ ਮੰਨਣ
ਔਰ ਮੈਂ ਹੁਣ ਇਹ ਸਮਝਦਾ ਕਿ ਵੀ ਬੇਸ਼ੱਕ ਇਹ ਪਹਿਲਾਂ ਵੀ ਨਹੀਂ ਸੀ ਸਾਨੂੰ ਕਿ ਇਹਨਾਂ ਨੇ ਆਰਬਿਟ੍ਰੇਸ਼ਨ ਕਰਨੀ ਹੈ ਜਾਂ ਕਰਨ ਦਾ ਹੱਕ ਵੀ ਨਹੀਂ। ਹੁਣ ਇਸ ਸਾਰੇ ਤੋਂ ਬਾਅਦ ਜੋ ਟਰੰਪ ਦਾ ਰਵੱਈਆ ਹੈ, ਜੀ ਮੇਰਾ ਖਿਆਲ ਹੈ ਵੀ ਜੇ ਮੰਨ ਵੀ ਜਾਏ ਇੰਡੀਆ, ਉਹ ਕਹਿ ਵੀ ਦੇ ਜੀ ਕਰ ਦਿਓ, ਸਟਿਲ ਪਾਕਿਸਤਾਨ ਨੂੰ ਕਹਿਣਾ ਚਾਹੀਦਾ ਹੈ ਕਿ ਥੈਂਕ ਯੂ ਵੈਰੀ ਮਚ ਨੋ। ਜੀ ਕਿਉਂਕਿ ਹੋਰ ਤੁਹਾਨੂੰ ਕੀ ਨਜ਼ਰ ਆਉਂਦਾ ਜਿਹਨੇ ਮੁਨਸਫ ਬਣਨਾ ਹੈ, ਜਿਹਨੂੰ ਤੁਸੀਂ ਜੱਜ ਬਣਾ ਰਹੇ ਹੋ, ਉਹ ਤਾਂ ਪਹਿਲਾਂ ਹੀ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਉਹ ਉਧਰ ਨੂੰ ਜਿਹੜਾ ਉਹ ਝੁਕਿਆ ਹੀ ਨਹੀਂ ਹੋਇਆ, ਲੰਮਾ ਪਿਆ ਹੋਇਆ। ਜੀ ਮਤਲਬ ਇਹ ਲੱਗਦਾ ਹੀ ਨਹੀਂ। ਮਤਲਬ ਮੈਨੂੰ ਅਮਰੀਕਨ ਸੀਨ ਨੂੰ ਮੈਂ ਵੀ 30 ਸਾਲ ਤੋਂ ਦੇਖਦਾ ਹਾਂ। ਇੱਥੇ ਵੀ ਸੀਨੀਅਰ ਬੁਸ਼ ਤੋਂ ਬਾਅਦ ਜੂਨੀਅਰ ਬੁਸ਼ ਜਦੋਂ ਬਣਿਆ, ਰਾਤ ਦੇ ਸਾਰੇ ਕਾਮੇਡੀ ਸ਼ੋਅ ਜਿਹੜੇ ਨੇ ਉਹਦੇ ਉੱਤੇ ਹੁੰਦੇ ਸੀ, ਕਿਉਂਕਿ ਉਹਨੂੰ ਬਹੁਤਾ ਕੋਈ ਉਹ ਆਰਟੀਕੂਲੇਟ ਨਹੀਂ ਸੀ। ਤੇ ਸੀਨੀਅਰ ਬੁਸ਼ ਦੇ ਵੇਲੇ ਉਹਦਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਸੀ ਡੈਨ ਕੁਏਲ। ਉਹ ਜਿੰਨੇ ਵੀ ਕਾਮੇਡੀ ਸ਼ੋਅ ਵਾਲਿਆਂ ਨੂੰ ਮਿਲਦਾ ਉਹ ਡੈਨ ਕੁਏਲ ਤੇ ਹੀ ਮਿਲਦੇ ਸੀ ਕਿ ਵੀ ਇਹ ਜਿਹੜਾ ਕਿਸ ਕਿਸਮ ਦਾ ਉਹਦਾ ਮਜ਼ਾਹੀਆ ਅੰਦਾਜ਼ ਹੈ। ਔਰ ਇੱਕ ਟਰਮ ਤਾਂ ਉਹ ਬੁਸ਼ ਦੇ ਨਾਲ ਰਿਹਾ, ਦੂਜੀ ਟਰਮ ਵੀ ਜਦੋਂ ਬੁਸ਼ ਨੇ ਇਹਦੇ ਸੀਨੀਅਰ ਬੁਸ਼ ਹਾਰਿਆ ਸੀ ਉਹ ਇਲੈਕਸ਼ਨ, ਉਦੋਂ ਕਲਿੰਟਨ ਨੇ ਡਿਫੀਟ ਕੀਤਾ ਸੀ, ਔਰ ਉਹ ਡੈਨ ਕੁਏਲ ਸੀ। ਪਰ ਜੋ ਟਰੰਪ ਜਿਸ ਲੈਵਲ ਤੇ ਲੈ ਗਿਆ, ਔਰ ਇਹ ਦੇਖਣ ਵਾਲੀ ਗੱਲ ਹੈ ਵੀ ਤੁਸੀਂ, ਔਰ ਅੱਜ ਜਦੋਂ ਇਮਰਾਨ ਖਾਨ ਆਪਣੀ ਪ੍ਰੈਸ ਕਾਨਫਰੰਸ ਉਹਨਾਂ ਨੂੰ ਅਫਗਾਨਿਸਤਾਨ ਬਾਰੇ ਪੁੱਛਿਆ ਗਿਆ ਕਿ ਜੀ ਨੈਗੋਸ਼ੀਏਸ਼ਨ ਜਾਂ ਦੂਜੇ, ਕਹਿੰਦੇ ਜੀ ਅਸੀਂ ਤਾਂ ਅੱਗੇ ਹੋ ਕੇ ਲੱਗੇ ਸੀ, ਬਟ ਟਵੀਟ ਤੋਂ ਹੀ ਸਾਨੂੰ ਪਤਾ ਲੱਗਾ ਕਿ ਨੈਗੋਸ਼ੀਏਸ਼ਨ ਖਤਮ ਹੋ ਗਈ ਹੈ ਔਰ ਪੂਰਾ ਜਿਹੜਾ ਉਹ ਯੂ ਟਰਨ ਵੱਜ ਗਿਆ। ਸੋ ਮਤਲਬ ਇਸ ਲੈਵਲ ਤੱਕ ਜਾ ਕੇ ਤੁਸੀਂ ਈਵਨ ਦੂਸਰੇ ਮੁਲਕਾਂ ਨੂੰ ਜਾਂ ਜਿਨ੍ਹਾਂ ਦੇ ਨੂੰ ਤੁਸੀਂ ਜ਼ਿੰਮੇਵਾਰੀ ਦਿੰਦੇ ਹੋ ਉਹਨੂੰ ਤੁਸੀਂ ਟ੍ਰੀਟ ਕਰਦੇ ਹੋ। ਪਰ ਇੱਥੇ ਉਹ ਬੜਾ ਮੋਦੀ ਵੀ ਉਹ ਜਿਹੜੀ ਫੋਟੋ ਸੀ ਹਿਊਸਟਨ ਵਾਲੀ ਉਹ ਫਰੇਮ ਕਰਾ ਕੇ ਲਿਆਇਆ, ਉਹ ਉਹਨੇ ਭੇਟ ਕੀਤੀ ਜੀ ਕਿ ਵੀ ਇਹ ਹਾਊਡੀ ਮੋਡੀ ਦੀ ਯਾਰ ਉਹ ਜੀ ਯਾਦਗਾਰ ਸੰਭਾਲ ਕੇ ਰੱਖੋ, ਦੇਖਣਾ ਵੀ ਕਿੰਨੇ ਲੋਕ ਜਿਹੜੇ ਨੇ ਉਹ ਤੁਹਾਨੂੰ ਜਿਹੜਾ ਕਰਨ ਆਏ। ਔਰ ਫਿਰ ਟਰੰਪ ਕਹਿ ਰਿਹਾ ਕਿ ਵੀ ਮੋਦੀ ਜਿਹੜਾ ਇਹ ਫਾਦਰ ਆਫ ਦਾ ਨੇਸ਼ਨ ਇਹਨੂੰ ਕਹਿਣਾ ਚਾਹੀਦਾ, ਕਿਉਂਕਿ ਇਹਨੇ ਪਿਓ ਦੀ ਤਰ੍ਹਾਂ ਦੇਸ਼ ਨੂੰ ਜੋੜਿਆ। ਹੀ ਹੈਜ਼ ਯੂਨਾਈਟਿਡ ਦਾ। ਇਸ ਤੋਂ ਵੱਧ ਕੇ ਹੋਰ ਕੀ ਤੁਸੀਂ ਜਿਹੜਾ ਕਿੰਨਾ ਵੱਡਾ ਝੂਠ ਵੀ ਜੋਕ ਵੀ, ਇਹਦੇ ਲਈ ਤਾਂ ਸ਼ਾਇਦ ਕੋਈ ਲਫ਼ਜ਼ ਹੀ ਨਹੀਂ ਹੈ ਇਸ ਕਿਸਮ ਦੇ ਬਿਹੇਵੀਅਰ ਲਈ, ਕਿ ਜਿੱਥੇ ਉਸ ਮੁਲਕ 'ਚ ਬੈਠੇ ਜਿਹੜੇ ਉਹਨਾਂ ਦੇ ਇਮਾਨਦਾਰ ਲੋਕ ਨੇ, ਉਹ ਭਾਵੇਂ ਹਿੰਦੂ ਨੇ, ਪ੍ਰੋਗਰੈਸਿਵ ਨੇ, ਕੋਈ ਹੋਰ ਨੇ, ਨਾਨ ਬਿਲੀਵਰ ਨੇ, ਉਹ ਇਹ ਕਹਿ ਰਹੇ ਨੇ ਕਿ ਭਾਈ ਇਹਨੇ ਤੋੜ ਦਿੱਤਾ ਲੋ ਜਿਹੜਾ ਇੱਕ ਭਾਰਤ ਦੇ ਵਿੱਚ ਇੱਕ ਸੈਕੂਲਰਿਜ਼ਮ ਦੇ ਥੱਲੇ ਕੋਐਗਜ਼ਿਸਟੈਂਸ ਦਾ ਪ੍ਰਿੰਸੀਪਲ ਸੀ, ਮੋਦੀ ਦਾ ਡਿਵਾਈਡਰ ਜੀ। ਔਰ ਸਾਰੀ ਬੀਜੇਪੀ ਜਾਂ ਆਰਐਸਐਸ ਜਿਹਨੇ ਇਸ ਜਿਹੜਾ ਇਸ ਦਰਿੰਦੇ ਨੂੰ 2002 ਦੇ ਹਜ਼ਾਰਾਂ ਮੁਸਲਮਾਨਾਂ ਦੇ ਕਾਤਲ ਨੂੰ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੱਕ ਪਹੁੰਚਾਇਆ, ਉਹ ਖੇਡਦੇ ਹੀ ਪੋਲਰਾਈਜੇਸ਼ਨ ਦੀ ਵਿਕਟ ਤੇ ਨੇ, ਡਿਵੀਜ਼ਨ ਦੀ ਵਿਕਟ ਤੇ ਨੇ ਜੀ। ਡਿਵਾਈਡ ਕਰਕੇ ਹੀ ਸੁਸਾਇਟੀ ਨੂੰ ਉਹ ਪਾਵਰ 'ਚ ਆ ਸਕੇ, ਕਿਉਂਕਿ ਉਹਨਾਂ ਦੀ ਆਈਡੀਓਲੋਜੀ। ਤੇ ਜੇ ਇਹਨੂੰ ਟਰੰਪ ਯੂਨਾਈਟਿੰਗ ਦਾ ਨੇਸ਼ਨ ਕਹਿੰਦੇ ਨੇ, ਤਾਂ ਫਿਰ ਮੈਂ ਸਮਝਦਾ ਹਾਂ ਕਿ ਵੀ ਇਸ ਨੂੰ ਉਹ ਫਿਰ ਜਦੋਂ ਅਸੀਂ ਰੱਬ 'ਚ ਯਕੀਨ ਰੱਖਣ ਵਾਲੇ ਕਹਿੰਦੇ ਆ ਕਿ ਜਦੋਂ ਰੱਬ ਨੇ ਕਿਸੇ ਨੂੰ ਤਬਾਹ ਕਰਨਾ ਹੁੰਦਾ ਉਹਨੂੰ ਪਾਗਲ ਬਣਾ ਦਿੰਦਾ। ਬਿਲਕੁਲ। ਔਰ ਅਸੀਂ ਇਹ ਕਹਿੰਦੇ ਹਾਂ ਗੁਰਬਾਣੀ ਦੇ ਵਿੱਚ ਕਿ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ, ਕਿ ਜਿਹਨੂੰ ਰੱਬ ਖਵਾਰ ਕਰਨ ਤੇ ਆਂਦਾ ਹੈ ਉਸ ਦਾ ਚੰਗਾ ਗੁਣ ਜਿਹੜਾ ਹੈ, ਚੰਗੀ ਕੁਆਲਿਟੀ ਜਿਹੜਾ ਕਰੈਕਟਰਿਸਟਿਕ ਹੈ, ਉਹਨੂੰ ਖੋਹ ਲੈਂਦਾ ਉਹਦੇ ਤੋਂ, ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਕਰ ਰਿਹਾ ਹੈ। ਸੋ ਇਹ ਤਾਂ ਜਿਹੜਾ ਇਸ ਪਾਸੇ ਵਾਲੀ ਗੱਲ ਜਾਂਦੀ ਹੈ। ਫਿਰ ਉਹ ਟਰੰਪ ਕਹਿੰਦਾ ਕਿ ਨਰਿੰਦਰ ਮੋਦੀ ਲਈ ਮੇਰੇ ਦਿਲ 'ਚ ਬਹੁਤ ਇੱਜ਼ਤ ਹੈ ਤੇ ਮੈਂ ਉਹਨੂੰ ਬਹੁਤ ਪਸੰਦ ਕਰਦਾ, ਇਹ ਬਹੁਤ ਮਹਾਨ ਨੇਤਾ ਹੈ। ਔਰ ਭਾਰਤ ਜਿਹੜਾ ਪਹਿਲਾਂ ਬੜਾ ਵਿਖਰਿਆ ਹੋਇਆ ਸੀ, ਬੜੀਆਂ ਲੜਾਈਆਂ ਉੱਥੇ ਚੱਲ ਰਹੀਆਂ ਸੀ, ਪਿਓ ਦੀ ਤਰ੍ਹਾਂ ਨਰਿੰਦਰ ਮੋਦੀ ਨੇ ਦੇਸ਼ ਨੂੰ ਇਕਜੁੱਟ ਕਰ ਦਿੱਤਾ। ਔਰ ਇਹ ਜਿਹੜਾ ਉਹਨੇ ਕਿਹਾ ਜੀ ਮੈਂ ਹਿਊਸਟਨ 'ਚ ਵੀ ਦੇਖਿਆ ਕਿ ਨਰਿੰਦਰ ਮੋਦੀ ਨੂੰ ਦੇਖ ਕੇ ਲੋਕ ਕਿਵੇਂ ਚਾਹ ਦੇ ਵਿੱਚ ਛਾਲਾਂ ਮਾਰ ਰਹੇ ਸੀ ਕਿ ਉਹ ਇਸ ਸੱਜਣ ਨੂੰ ਬਹੁਤ ਪਿਆਰ ਕਰਦੇ ਨੇ, ਲੋਕ ਤਾਂ ਪਾਗਲ ਹੋ ਰਹੇ ਸੀ। ਔਰ ਇਹ ਨਰਿੰਦਰ ਮੋਦੀ ਅਮਰੀਕਨ ਰੌਕ ਸਟਾਰ ਐਲਵਿਸ ਪ੍ਰੈਸਲੀ ਦੀ ਤਰ੍ਹਾਂ ਐਸਾ ਲੱਗ ਰਿਹਾ ਜਿਵੇਂ ਕਿ ਪੈਲਵਿਸ ਜਿਹੜਾ ਹੈ ਜਿਹੜਾ ਉਹ ਐਲਵਿਸ ਉਹ ਵਾਪਸ ਆ ਗਿਆ। ਤੁਸੀਂ ਇਹ ਤਾਂ ਕੱਲ ਹਾਲਾਂ ਸੀ ਜਦੋਂ ਜਿਹੜੀ ਮਦਾਰੀ ਦੀ ਤਸ਼ਬੀਹ ਦਿੱਤੀ ਕਿ ਜਗਲਰ ਮੋਦੀ, ਤੇ ਉਹਦੇ 'ਚ ਇੱਕ ਪਾਰਟ, ਕਿਉਂਕਿ ਮੈਂ ਤਾਂ ਛੋਟੇ ਮਦਾਰੀ ਦੀ ਗੱਲ ਕੀਤੀ ਸੀ, ਜਿਹੜਾ ਛੋਟੇ ਸ਼ਹਿਰਾਂ ਛੋਟੇ ਜਾਂ ਜਿਹੜੇ ਥੋੜੇ ਜਿਹੇ ਪ੍ਰਭਾਵਸ਼ਾਲੀ ਜਾਂ ਵੱਡੇ ਮਦਾਰੀ ਸੀ, ਉਹ ਨਾਲ ਇੱਕ ਜਮੂਰਾ ਵੀ ਰੱਖਦੇ ਸੀ ਔਰ ਉਹਨੂੰ ਜਿਹੜਾ ਉਹ ਚਾਦਰ ਦੇ ਨਾਲ ਪਵਾ ਕੇ ਉਹ ਸਵਾ ਦਿੰਦੇ ਸੀ, ਮਤਲਬ ਉਹਦਾ ਮੂੰਹ ਢੱਕਿਆ ਹੁੰਦਾ ਸੀ। ਤੇ ਉਹ ਫਿਰ ਮਦਾਰੀ ਜਿਹੜਾ ਵੱਡਾ
ਉਹ ਕਹਿੰਦਾ ਸੀ ਕਿ ਜਮੂਰਾ ਲਫ਼ਜ਼ ਇੱਥੋਂ ਹੀ ਜ਼ਿਆਦਾ ਕਿਉਂਕਿ ਉਹਨੂੰ ਉਹ ਜਮੂਰਾ ਕਹਿ ਕੇ ਐਡਰੈਸ ਕਰਦਾ ਸੀ। ਜਮੂਰੇ ਜੋ ਪੁੱਛੇਗਾ ਬਤਲਾਏਗਾ, ਉਹ ਕਹਿੰਦਾ ਹਾਂ ਬਤਲਾਏਗਾ। ਉਦੋਂ ਸੀ ਕਿ ਤੇਰੇ ਉੱਪਰ ਕਿਆ ਹੈ, ਅਸਮਾਨ ਹੈ, ਨੀਚੇ ਕਿਆ। ਫਿਰ ਉਹਨੂੰ ਜਿਹੜੀਆਂ 4 ਗੱਲਾਂ ਦੱਸੀਆਂ ਹੁੰਦੀਆਂ ਸੀ ਉਹ ਉਹਨਾਂ ਨੂੰ ਪੁੱਛਦਾ ਸੀ ਸਵਾਲ, ਉਹਦਾ ਮੂੰਹ ਢੱਕਿਆ ਹੋਇਆ। ਤੇ ਆਮ ਲੋਕਾਂ ਲਈ ਵਿਚਾਰੇ ਭੋਲੇ ਭਾਲੇ ਬੱਚੇ ਜਿਹੜੇ ਸਭ ਤੋਂ ਅੱਗੇ ਬਿਠਾਏ ਹੁੰਦੇ ਸੀ ਉਹ ਵੀ ਤਾੜੀਆਂ ਮਾਰਦੇ ਸੀ ਪਿੱਛੇ ਵੀ ਕਿ ਜਮੂਰਾ ਕੀ ਬੋਲੇਗਾ। ਔਰ ਉਹ ਜਮੂਰੇ ਹੁਣ ਇਹ ਟਰੰਪ ਮੋਦੀ ਦੀ ਜੋੜੀ ਤਾਂ ਮਦਾਰੀ ਤਾਂ ਚਲੋ ਹੈ ਹੀ ਸੀ। ਹੁਣ ਇਹਦੇ 'ਚ ਦੇਖਣਾ ਇਹ ਹੈ ਵੀ ਕਿਹਦਾ ਜਮੂਰਾ ਕੌਣ ਹੈ। ਬਿਲਕੁਲ ਇਹ ਉਹਦਾ ਜਮੂਰਾ ਬਣ ਗਿਆ ਸੁਪਰ ਪਾਵਰ ਵਾਲਾ ਕਿ ਉਹ ਇਹਦਾ ਜਮੂਰਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਹੁਣ ਜਗਲਰੀ ਦਾ ਖੇਡ ਹੈ, ਤਮਾਸ਼ਾ ਹੈ। ਔਰ ਇਸ ਦੁਨੀਆ ਦੀ ਸਟੇਜ ਦੇ ਉੱਤੇ ਆਲਮੋਸਟ ਇੱਥੇ 7 ਬਿਲੀਅਨ ਤੋਂ ਜ਼ਿਆਦਾ ਲੋਕ ਵਸਦੇ ਨੇ। ਉਹਨਾਂ 2 ਮਦਾਰੀਆਂ ਦੇ ਹੱਥ, ਇੱਕ ਮਦਾਰੀ ਔਰ ਇੱਕ ਜਮੂਰਾ, ਉਹਨਾਂ ਦੇ ਹੱਥ ਇਹ ਸਾਰੀ ਖੇਡ ਹੈ। ਔਰ 1 ਬਿਲੀਅਨ 300 ਮਿਲੀਅਨ ਲੋਕ ਉੱਥੇ ਵਸਦੇ ਨੇ ਭਾਰਤ 'ਚ, ਔਰ 8 ਮਿਲੀਅਨ ਜਿਹੜੇ ਅੱਜ ਜਿਹੜਾ ਉਹ ਉਸ ਹਾਲਤ ਦੇ ਵਿੱਚ ਦੇ ਆਰ ਡਾਈਂਗ, ਮੈਂ ਸਾਦਾ ਮਰ ਰਹੇ ਨੇ। ਔਰ ਇਹ ਇੱਥੇ ਜਿਹੜੇ ਨੇ ਜਮੂਰਾ ਵੱਡਾ ਔਰ ਛੋਟਾ ਜਮੂਰਾ ਜਿਹੜਾ ਉਹ ਆਪਣਾ ਤਮਾਸ਼ਾ ਕਰ ਰਹੇ ਨੇ। ਔਰ ਇਹ ਸਾਰੇ ਦੇ ਨਾਲ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਇੱਕ ਸਲਿਪ ਆਫ ਟੰਗ ਹੋਈ ਇਮਰਾਨ ਖਾਨ ਹੋਰਾਂ ਦੀ, ਜਦੋਂ ਉਹਨਾਂ ਨੇ ਕੱਲ ਐਡਰੈਸ ਕੀਤਾ ਕਿ ਜੀ ਅਲ ਕਾਇਦਾ ਨੂੰ ਅਸੀਂ ਟ੍ਰੇਨਡ ਕੀਤਾ ਔਰ ਇਹ ਉਹ, ਹਾਲਾਂ ਕਹਿਣਾ ਉਹ ਮੁਜਾਹਿਦੀਨ ਚਾਹੁੰਦੇ ਸੀ ਕਿ ਭਾਈ 1979 ਚ ਜਦੋਂ ਸੋਵੀਅਤ ਯੂਨੀਅਨ ਇੱਥੇ ਆਇਆ, ਤੁਹਾਡੀ CIA ਔਰ ਦੂਸਰਿਆਂ ਨੇ ਸਾਰੇ ਮੁਸਲਿਮ ਵਰਲਡ, ਅਰਬ ਵਰਲਡ ਦੇ ਵਿੱਚ ਜਾ ਕੇ ਦੁਹਾਈ ਦਿੱਤੀ ਕਿ ਆਓ ਵੀ ਧਰਮ ਦੇ ਨਾਂ ਤੇ ਇਸਲਾਮ ਖਤਰੇ 'ਚ ਹੈ, ਉੱਥੋਂ ਜਿਹਾਦੀ ਪੈਦਾ ਹੋਏ। ਤੁਸੀਂ ਇੱਕ ਵਾਰੀ ਰੈਡੀਕਲਾਈਜ਼ ਕਰ ਦਿਓ ਉਹਨੂੰ, ਤੁਸੀਂ ਵਾਪਸ ਥੋੜੀ ਮੋੜ ਸਕਦੇ ਹੋ। ਪਰ ਉਹਦੇ 'ਚ ਉਹਨਾਂ ਨੇ ਲਫ਼ਜ਼ ਅਲ-ਕਾਇਦਾ ਇਸਤੇਮਾਲ ਕੀਤਾ। ਹਾਲਾਂ ਉਸ ਪੀਰੀਅਡ ਦੇ ਵਿੱਚ ਕੋਈ ਪਾਕਿਸਤਾਨ ਦਾ ਅਲ-ਕਾਇਦਾ ਦੇ ਨਾਲ ਨਹੀਂ ਸੀ ਸੰਬੰਧ, ਲੇਕਿਨ ਉਹਨੂੰ ਆਧਾਰ ਬਣਾ ਕੇ ਜਿਹੜੇ ਇੰਡੀਅਨ ਜਰਨਲਿਸਟ ਨੇ ਉਹ ਤਾਂ ਪੂਰਾ ਹਰ ਕੋਈ, ਉਹ ਤਾਂ ਜਰਨਲਿਸਟ ਕਾਨੂੰਨ ਨੇ, ਉਹ RSS ਦੇ ਵਰਕਰ ਹੀ ਬਣੇ ਹੋਏ ਨੇ। ਉਹਨਾਂ ਨੇ ਜਦੋਂ ਟਰੰਪ ਨੂੰ ਇਹ ਕਿਹਾ ਕਿ ਜੀ ਇਹ ਜਿਹੜਾ ISI ਨੇ ਅਲ-ਕਾਇਦਾ ਨੂੰ ਟ੍ਰੇਨਡ ਕੀਤਾ, ਜਿਹੜੇ ਇਮਰਾਨ ਖਾਨ ਨੇ ਕਿਹਾ, ਇਹਦੇ ਬਾਰੇ ਤੁਸੀਂ ਕੀ ਦੇਖਦੇ ਹੋ? ਤੇ ਉਹਦੇ ਬਾਰੇ ਵੀ ਫਿਰ ਉਹਦੇ ਬਾਰੇ ਇਸ਼ਾਰਾ ਕਰਕੇ ਕਹਿੰਦਾ ਜੀ ਇਸ ਨੂੰ ਵੀ ਤੁਹਾਡੇ ਪ੍ਰਧਾਨ ਮੰਤਰੀ ਮੋਦੀ ਦੇਖ ਲੈਣਗੇ। ਸੋ ਹੁਣ ਇਹਦੇ ਚ ਮਦਾਰੀ ਤੇ ਜਮੂਰੇ ਵਾਲੀ ਗੱਲ ਜਿਹੜੀ ਹੈ ਇੱਥੇ ਆ ਕੇ ਖਤਮ ਹੋ ਗਈ। ਔਰ ਇਹ ਇੱਕ ਪਾਸੇ ਤਾਂ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਫਾਦਰ ਆਫ ਦਾ ਨੇਸ਼ਨ ਬਣਾ ਰਿਹਾ ਮੋਦੀ ਨੂੰ। ਪਰ ਗੱਲ ਸਿਰਫ ਇਹਦੇ ਤੱਕ ਨਹੀਂ ਹੈ। ਦੂਸਰੀ ਖਬਰ ਜਿਸ ਦੇ ਉੱਤੇ ਆਲਰੇਡੀ ਪ੍ਰੋਟੈਸਟ ਵੀ ਹੋਏ ਨੇ, 1 ਲੱਖ ਤੋਂ ਜ਼ਿਆਦਾ ਜਿਹੜੇ ਲੋਕਾਂ ਨੇ ਪੈਟੀਸ਼ਨ ਵੀ ਦਿੱਤੀ। ਬਿਲ ਗੇਟਸ ਫਾਊਂਡੇਸ਼ਨ, ਜਿਹੜੀ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਹੈ, ਉਹਨਾਂ ਨੇ ਜਿਹੜਾ ਇਹ ਕਹਿ ਕੇ ਕਿ ਜੀ ਮੋਦੀ ਨੇ ਜਦੋਂ 2014 ਚ ਆਇਆ, ਉਹਨੇ ਟਾਇਲਟ ਬਣਾਉਣ ਦੀ ਸਕੀਮ ਭਾਰਤ ਚਲਾਈ। ਇੰਨੇ ਲੱਖਾਂ ਲੋਕਾਂ ਨੂੰ ਜਿਹੜਾ ਉਹ ਖੁੱਲੇ 'ਚ ਜਾਂਦੇ ਸੀ, ਉਹਨਾਂ ਨੂੰ ਟਾਇਲਟ ਮਿਲ ਗਏ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਉਹਨੂੰ ਇੱਕ ਅਵਾਰਡ ਹੈ ਇਹਨਾਂ ਦਾ, ਗੇਟਸ ਫਾਊਂਡੇਸ਼ਨ ਦਾ, ਜਿਹਦਾ ਨਾਂ ਹੈ ਜਿਹੜਾ ਸ਼ਾਇਦ ਗੋਲਕੀਪਰ ਆਫ ਦਾ ਵਰਲਡ, ਕੁਛ ਇਸ ਕਿਸਮ ਦਾ। ਇਹ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਮੋਦੀ ਨੂੰ ਦਿਆਂਗੇ। ਹੁਣ ਇਹ ਬਿਲ ਗੇਟਸ ਬੜਾ ਵੱਡਾ ਜਿਹੜਾ ਬੰਦਾ ਹੈ, ਪੈਸੇ ਵੀ ਬੜੇ ਨੇ, ਈਵਨ ਕੈਂਸਰ ਔਰ ਦੂਸਰਿਆਂ ਦੇ ਲਈ ਵੀ ਉਹ ਦਿੰਦਾ ਹੈ। ਔਰ ਜ਼ਾਹਰ ਹੈ ਕਿ ਜਿਨ੍ਹਾਂ ਦੇ ਕੋਲ ਹੁੰਦਾ ਹੈ ਇਹ ਫਾਈਲੈਂਥਰੋਪੀ ਕਰਦੇ ਨੇ ਵੀ ਚਲੋ ਲੋਕਾਂ ਨੂੰ। ਹੁਣ ਜਿਸ ਨਾਂ ਦੇ ਥੱਲੇ ਉਹਨੂੰ ਇਹ ਅਵਾਰਡ ਦਿੱਤਾ ਗਿਆ, ਗੋਲਕੀਪਰ ਆਫ ਦਾ ਵਰਲਡ ਉਹਨੂੰ ਬਣਾ ਦਿੱਤਾ, ਗਲੋਬਲ ਗੋਲਕੀਪਰ। ਉਹ ਵੀ ਗਰਾਊਂਡ ਦੇ ਉੱਤੇ ਕੁਛ ਨਹੀਂ, ਜਿਹੜੀਆਂ ਰਿਪੋਰਟਾਂ ਗਰਾਊਂਡ ਤੋਂ ਨੇ ਕਿ ਵੀ ਉਹ ਬਣੇ ਤਾਂ ਜੇ ਕੋਈ ਜਿਹੜੇ ਬਣਾਏ ਵੀ ਕਹਿੰਦੇ ਨੇ ਉਹਨਾਂ 'ਚ ਪਾਣੀ ਨਹੀਂ ਹੈ, ਉਹ ਆਊਟ ਆਫ ਯੂਜ਼, ਫੰਕਸ਼ਨਲ ਹੀ ਨਹੀਂ ਹੈਗੇ। ਔਰ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਅਸੀਂ ਬਣਾਉਣ ਲਈ ਦੇਵਾਂਗੇ, ਉਹਨਾਂ ਨੂੰ ਜੀ ਕਿਸ਼ਤਾਂ 'ਚ ਇੰਨੇ ਪੈਸੇ ਦੇਵਾਂਗੇ। ਉਹ ਪੈਸੇ ਤਾਂ ਬਿਲ ਗੇਟਸ ਦੇ ਹੀ ਨੇ, ਲੇਕਿਨ ਉਹ ਕਿਸ਼ਤ ਦੇ ਵਿੱਚ ਮਿਲਦੇ ਆ 2 ਸਾਲ ਲੱਗਦੇ ਨੇ। ਔਰ ਉਦੋਂ ਬਾਅਦ ਜਿੱਥੇ ਬਣਾਉਣਾ ਹੈ ਜਾਂ ਦੂਜਾ ਕੋਈ ਉਹਦੇ ਨਾਲੋਂ 3 ਗੁਣਾ ਕਾਸਟ ਹੈ ਜਿਹੜੀ ਇਨੀਸ਼ੀਅਲੀ ਕੈਲਕੂਲੇਟ ਕੀਤੀ ਹੁੰਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੰਡੀਆ ਬਾਰੇ ਕਿਸੇ ਨੇ ਜਿਹੜਾ ਕਮੈਂਟ ਕੀਤਾ ਸੀ ਅੱਜ ਤੋਂ ਕੁਝ ਸਾਲ ਪਹਿਲਾਂ, ਅੱਜ ਵੀ ਟਰੂ ਹੈ ਕਿ ਉਹਨੇ ਕਿਹਾ ਜੀ ਉਹ ਇੰਡੀਆ ਵਿਜ਼ਿਟ ਕੀਤਾ, ਉਹਨੇ ਕਿਹਾ ਜੀ ਕੀ ਦੇਖਿਆ ਇੰਡੀਆ 'ਚ? ਉਹ ਕਹਿੰਦਾ ਇੰਡੀਆ ਇਜ਼ ਐਨ ਓਪਨ ਲੈਟਰਿਨ, ਕਿ ਵੀ ਇਹ ਓਪਨ ਹੈ। ਫਿਰ ਉਹਨੇ ਆਪਣਾ ਕਿਹਾ, ਕਹਿੰਦਾ ਜੀ ਮੈਂ ਦਿੱਲੀ ਤੋਂ ਟ੍ਰੇਨ ਲਈ ਕਲਕੱਤੇ ਤੱਕ ਅਰਲੀ ਮਾਰਨਿੰਗ ਮੇਰੀ ਟ੍ਰੇਨ ਸੀ, ਔਰ ਰੇਲਵੇ ਟਰੈਕ ਦੇ ਦੋਨੋਂ ਪਾਸੇ ਮੈਂ ਅੱਖਾਂ ਬੰਦ ਹੀ ਰੱਖੀਆਂ ਕਿਉਂਕਿ ਟਰੈਕ ਦੇ ਨਾਲ ਦੋਨੋਂ ਪਾਸੇ ਜਿਹੜੇ ਨੇ ਉਹ ਲੋਕ
ਹੱਗ ਰਿਹਾ ਸੀ ਪੂਰਾ ਜੋੜ ਕੇ, ਔਰ ਕਹਿੰਦਾ ਸੀ ਐਵੇਂ ਸੀ ਕਿ ਟਰੈਕ ਦੇ ਬਰਾਬਰ ਇੱਕ ਟਰੈਕ ਬਣਿਆ ਹੋਇਆ ਹੈ, ਉਹ 300 ਮੀਲ ਉਵੇਂ ਹੀ ਕਹਿੰਦਾ ਚੱਲਿਆ ਜਦੋਂ ਤੱਕ ਸੂਰਜ ਚੜ੍ਹ ਨਹੀਂ ਗਿਆ। ਤੇ ਕਹਿੰਦਾ ਵੀ ਮੈਂ ਤਾਂ ਹੈਰਾਨ ਹੈ ਕਿ ਵੀ ਇਹ ਕਿਹੜੀ ਡੈਮੋਕ੍ਰੇਸੀ ਤੇ ਕਿਹੜਾ ਮਿਸਟਿਸਿਜ਼ਮ ਤੇ ਕਿਹੜਾ ਕੀ ਹੈ। ਇਟ ਇਜ਼ ਐਨ ਓਪਨ ਟਾਇਲਟ। ਜੀ ਹੁਣ ਇਸ ਮੌਕੇ ਦੇ ਉੱਤੇ ਜਦੋਂ ਆਲਰੇਡੀ ਮੋਦੀ ਨੇ ਕਿਸ ਕਿਸਮ ਦੀ ਨਸਲਕੁਸ਼ੀ ਕਸ਼ਮੀਰ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ, 2 ਮਿਲੀਅਨ ਤੋਂ ਜ਼ਿਆਦਾ ਕੱਲੇ ਅਸਾਮ ਦੇ ਵਿੱਚ ਜਿਹੜੇ ਮੁਸਲਿਮ ਸਿਟੀਜ਼ਨਸ ਨੇ, ਨੇਟਿਵਸ ਨੇ, ਉਹਨਾਂ ਨੂੰ ਸਟੇਟਲੈਸ ਬਣਾ ਦਿੱਤਾ ਹੈ। ਮਾਈਨੋਰਿਟੀਜ਼ ਦੇ ਉੱਤੇ ਜ਼ੁਲਮ ਚੱਲ ਰਹੇ ਨੇ, ਔਰ ਕਿਵੇਂ ਈਵਨ ਜੇ ਉਹਦੀ ਆਪਣੀ ਜਿਹੜੀ ਹੈ ਫਾਊਂਡੇਸ਼ਨ ਹੈ ਹਿਊਮੈਨਿਟੇਰੀਅਨ ਨਾਂ ਦੇ ਥੱਲੇ, ਘੱਟੋ ਘੱਟ ਬਿਲ ਗੇਟਸ ਇਹੀ ਦੇਖ ਲੈਂਦਾ ਕਿ ਕਿੰਨੇ ਹਜ਼ਾਰ ਜਿਹੜੀਆਂ NGOs ਨੇ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਕਿ ਉਹ ਜਿਹੜਾ ਫ੍ਰੀ ਫੂਡ ਸਰਵ ਕਰਦੇ ਸੀ। ਬਹੁਤ ਸਾਰੀਆਂ ਉਹਨਾਂ 'ਚ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਵੀ ਨੇ, ਉਹਨਾਂ ਦੇ ਉੱਤੇ ਪਾਬੰਦੀ। ਤੇ ਇਹ ਕਿਹੜਾ ਵਰਲਡ ਗੋਲਡ ਕੀਪਰ ਹੈ, ਗੋਲਕੀਪਰ ਦਾ ਇਹਨੂੰ ਅਵਾਰਡ ਹੈ, ਪਰ ਇਹ ਦੱਸਦਾ ਕਿ ਕਿੰਨੇ ਇਨਸੈਂਸਿਟਿਵ ਹੋ ਚੁੱਕਾ ਹੈ ਵਰਲਡ। ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਨੂੰ 3 ਨੋਬਲ ਪ੍ਰਾਈਜ਼ ਵਿਨਰ ਜਿਨ੍ਹਾਂ ਨੇ ਇਸ ਫੰਕਸ਼ਨ 'ਚ ਆਉਣਾ ਸੀ, ਔਰ ਇਹ ਵੀ ਕਿਉਂਕਿ ਮੋਦੀ ਇੱਥੇ ਵਿਜ਼ਿਟ ਕਰ ਰਿਹਾ, ਉਹ ਫੰਕਸ਼ਨ ਆਉਣ ਵਾਲੇ ਕਿਸੇ ਸ਼ਾਮ ਨੂੰ ਕਰਕੇ ਮੋਦੀ ਨੂੰ ਅਵਾਰਡ ਦੇ ਰਹੇ ਨੇ। 3 ਨੋਬਲ ਪ੍ਰਾਈਜ਼ ਵਿਨਰਸ ਨੇ ਆਪਣੇ ਆਪ ਨੂੰ ਇਸ ਤੋਂ ਅੱਡ ਕਰ ਲਿਆ। 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਟੀਸ਼ਨ ਸਾਈਨ ਕਰਕੇ ਇਹਦਾ ਵਿਰੋਧ ਕੀਤਾ ਹੈ। ਔਰ ਏਸ਼ੀਅਨ ਓਰੀਜਨ ਦੇ ਜਿਹੜੇ ਬ੍ਰਿਟਨ ਦੇ ਵਿੱਚ ਵੱਡੇ ਇੱਕ ਕਲਾਕਾਰ ਨੇ ਜ਼ਮੀਲਾ ਜ਼ਮੀਲ ਔਰ ਰਿਜ ਅਹਿਮਦ, ਸੈਲੀਬ੍ਰਿਟੀ ਨੇ ਵੱਡੇ, ਉਹਨਾਂ ਨੇ ਵੀ ਕਿਹਾ ਜੀ ਅਸੀਂ ਇਹਦੇ ਵਿੱਚ ਨਹੀਂ ਸ਼ਾਮਲ ਹੋਣਾ। ਉਹ ਇਨਵਾਈਟਡ ਸੀ ਔਰ ਉਹਨਾਂ ਨੇ ਜ਼ਾਹਰ ਹੈ ਕਿ ਮੋਦੀ ਦੇ ਸਾਰਾ ਜੋ ਕਸ਼ਮੀਰ ਨੀਤੀ ਚੱਲ ਰਹੀ ਹੈ ਉਸ, ਲੇਕਿਨ ਇਹਦੇ ਬਾਵਜੂਦ ਜਿਹੜਾ ਉਹ ਬਿਲ ਗੇਟਸ ਫਾਊਂਡੇਸ਼ਨ ਦਾ ਇਹ ਕਹਿਣਾ ਨਹੀਂ ਜੀ ਵੀ ਆਰ ਗੋਇੰਗ ਅਹੈਡ ਵਿਦ ਅਵਰ ਪ੍ਰੋਗਰਾਮ ਔਰ ਅਸੀਂ ਦੇਵਾਂਗੇ। ਹੁਣ ਇਹ 2 ਖਬਰਾਂ ਦੇ ਵਿਚਾਲੇ ਕਸ਼ਮੀਰ ਦੇ 51 ਦਿਨਾਂ ਦਾ ਉਹਨਾਂ ਕਸ਼ਮੀਰੀਆਂ ਦਾ ਖੁੱਲੀ ਜੇਲ੍ਹ ਦੇ ਵਿੱਚ ਹੋਣਾ, ਤੇ ਅੱਜ 21ਵੀਂ ਸਦੀ ਜਦੋਂ ਇਹ ਕਿਹਾ ਜਾਂਦਾ ਸੀ ਜੇ ਨਿਊ ਵਰਲਡ ਆਰਡਰ, ਹੁਣ ਜਿਹੜਾ ਉਹ ਕੰਧਾਂ ਮਿਟ ਗਈਆਂ ਔਰ ਸਭ ਕੁਝ ਓਪਨ ਹੋ ਗਿਆ, ਸੰਸਾਰ ਇੱਕ ਵੱਡਾ ਪਿੰਡ ਬਣ ਗਿਆ। ਔਰ ਪ੍ਰੈਜ਼ੀਡੈਂਟ ਟਰੰਪ ਅੱਜ ਜਦੋਂ ਆਪਣੇ ਐਡਰੈਸ 'ਚ UN ਦੇ ਕਹਿ ਰਿਹਾ ਕਿ ਜੀ ਉਹ ਸਭ ਉਦਾਰਵਾਦ ਔਰ ਲਿਬਰਲਿਜ਼ਮ ਸਭ ਖਤਮ, ਸਟਰੋਂਗ ਸੋਵਰਨ ਸਟੇਟਸ, ਸਟਰੋਂਗ ਨੈਸ਼ਨਲ ਇੰਟਰਸਟ, ਨੇਸ਼ਨ ਫਸਟ, ਇਹ ਸਾਡੀ ਨੀਤੀ ਹੈ। ਔਰ ਜੇ ਇਸ ਰਸਤੇ ਤੇ ਹੀ ਤੁਰਨਾ ਹੈ, ਇਸ ਜਿਹੜਾ ਨੈਸ਼ਨਲਿਜ਼ਮ ਨਹੀਂ 2 ਵਰਲਡ ਵਾਰ ਦਿੱਤੇ ਸੀ, ਦੋਨੋਂ ਵਰਲਡ ਵਾਰ ਕੋਈ ਅਫਰੀਕਾ ਜਾਂ ਏਸ਼ੀਆ ਜਾਂ ਸਾਊਥ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਉਹਨਾਂ ਨੇ ਕਿਸੇ ਹੋਰ ਨੇ ਤਾਂ ਨਹੀਂ ਸ਼ੁਰੂ ਕੀਤੇ, ਕਿਸੇ ਹੋਰ ਪੋਲ ਤੇ ਤਾਂ ਨਹੀਂ ਆਏ, ਕਿਸੇ ਏਲੀਅਨਸ ਨੇ ਤਾਂ ਨਹੀਂ ਯੂਰਪ, ਇਹੀ ਯੂਰਪੀਅਨ ਜਿਹਦੇ ਵਿੱਚ ਨੈਸ਼ਨਲਿਜ਼ਮ ਦਾ ਇੱਕ ਕੀੜਾ ਸੀ, ਜਰਮਨ ਨੈਸ਼ਨਲ, ਰੇਸਿਜ਼ਮ, ਨੈਸ਼ਨਲਿਜ਼ਮ, ਫਾਸ਼ਿਜ਼ਮ, ਇਹ ਆਈਡੀਓਲੋਜੀਜ਼ ਕਿਹਨੇ ਦਿੱਤੀਆਂ? ਇਹਨਾਂ ਨੇ ਹੀ ਦਿੱਤੀਆਂ। ਔਰ ਇਹਨਾਂ ਦੀ ਆਈਡੀਓਲੋਜੀ ਜੇ ਅੱਜ ਨਾਜ਼ੀ ਆਈਡੀਓਲੋਜੀ ਦੇ ਉੱਤੇ RSS ਖਲੋਤਾ ਹੈ, ਉੱਥੇ ਆ ਕੇ ਉਸ ਦਾ ਹੁਣ ਮੋਦੀ ਨੁਮਾਇੰਦਾ ਹੈ, ਤੇ ਉਹ ਜਿਹੜਾ ਉਹਨਾਂ ਦਾ ਓਲਡ ਨੈਸ਼ਨਲਿਜ਼ਮ ਸੀ ਜਿਹੜੀਆਂ ਅਮਰੀਕਾ ਦੇ ਵਿੱਚ ਜੜ੍ਹਾਂ ਕੂਕਲੈਕਸ ਕਲੈਨ ਦੇ ਨਾਲ ਸ਼ੁਰੂ ਹੋਈਆਂ, ਔਰ ਅੱਜ ਟਰੰਪ ਜੇ ਖਲੋ ਕੇ UN ਦੇ ਵਿੱਚ ਇਹ ਕਹਿੰਦਾ, ਇਹਦਾ ਮਤਲਬ ਇਹ ਹੈ ਕਿ ਸਾਨੂੰ ਕੋਈ ਪਰਵਾਹ ਨਹੀਂ। ਜੇ ਤੁਸੀਂ ਦੋਨੋਂ ਵਰਲਡ ਵਾਰਸ ਦੇ ਵਿੱਚ ਦੇਖੋ, ਕਰੋੜਾਂ ਲੋਕ, ਲੱਖਾਂ ਨਹੀਂ ਕਰੋੜਾਂ, ਹੰਡਰਡਸ ਆਫ ਮਿਲੀਅਨਸ ਲੋਕ ਮਰੇ ਨੇ, ਕਿੰਨੇ ਜਿਹੜੇ ਨੇ ਉਹਨਾਂ ਨੇ ਸਫਰ ਕੀਤਾ, ਕਿੰਨੇ ਟਰਾਮੇ ਚੋਂ ਗੁਜ਼ਰੇ, ਕਿੰਨੇ ਜਿਹੜੇ ਨੇ ਉਹ ਜਿਨ੍ਹਾਂ, ਜਦੋਂ ਤੁਸੀਂ ਫੌਜ ਦੇ ਵਿੱਚ ਉਸ ਪੀਰੀਅਡ ਦੀ ਜੰਗ ਦੇਖਦੇ ਹੋ, ਇੱਕ ਜੇ ਮਰਦਾ 3 ਜ਼ਖਮੀ ਹੁੰਦੇ ਨੇ। ਜ਼ਖਮੀ ਵੀ ਫਿਰ ਜਿਹੜੇ ਫੌਜ 'ਚ ਹੁੰਦੇ ਨੇ, ਕਿਸੇ ਨੂੰ ਗੈਂਗਰੀਨ ਹੈ, ਦੀ ਲੱਤ ਕੱਟੀ ਗਈ, ਐਂਪੂਟੇਸ਼ਨ ਹੈ, ਕੋਈ ਹੋਰ ਹੈ, ਇਸ ਸਾਰੇ ਚੋਂ 3 ਗੁਣਾ ਜ਼ਿਆਦਾ ਮਰਨ ਵਾਲਿਆਂ ਤੋਂ ਜਿਹੜੇ ਸੀ ਉਹ ਜ਼ਖਮੀ ਹੋਏ। ਔਰ ਕਿੰਨੀਆਂ ਬੀਬੀਆਂ, ਬੱਚੇ, ਯਤੀਮ, ਉਹਨਾਂ ਨੇ ਸਫਰ ਕੀਤਾ। ਜੇ ਇਸ ਸਭ ਤੋਂ ਸਬਕ ਨਹੀਂ ਸਿੱਖਿਆ ਤੇ ਅੱਜ ਫੇਰ ਉਸੇ ਰਸਤੇ ਦੇ ਉੱਤੇ ਇਹ ਦੁਨੀਆ ਦੀਆਂ ਵੱਡੀਆਂ ਤਾਕਤਾਂ ਔਰ ਇਹ ਮਦਾਰੀ ਦਾ ਜਮੂਰਾ ਉਸ ਰਸਤੇ ਤੇ ਤੁਰੇ ਹੋਏ ਨੇ, ਫੇਰ ਤਾਂ ਇਹੀ ਗੱਲ ਆ ਕੇ ਮੁੱਕਦੀ ਹੈ ਕਿ ਭਾਈ ਜੇ ਆਪਣੀ ਬਰਬਾਦੀ ਦੇ ਦਸਤਾਵੇਜ਼ ਤੇ ਖੁਦ ਹੀ ਦਸਤਖਤ ਕੀਤੇ ਹੋਏ ਨੇ ਤੇ ਫਿਰ ਤੁਹਾਨੂੰ ਕੌਣ ਬਚਾ ਸਕਦਾ ਹੈ? ਇਸੇ ਤੋਂ ਹੀ ਜਿਹੜਾ ਪੰਜਾਬੀ ਦੇ ਵਿੱਚ ਇੱਕ ਅਖਾਣ ਕਿਹਾ ਜਾਂਦਾ ਹੈ, ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਜੇ ਤੁਸੀਂ ਆਪ ਹੀ ਫਸਦੇ ਹੋ। ਤੇ ਇਹ ਜਿਹੜਾ ਇੱਕ ਪਾਸੇ ਤੁਸੀਂ ਹਿਊਮੈਨਿਟੇਰੀਅਨ ਔਰ UN ਤੇ ਇਹ ਗੱਲ ਕਰਦੇ ਹੋ, ਇਸ ਬਾਰੇ ਗੁਰਬਾਣੀ ਦਾ ਇੱਕ ਥਾਂ ਫਰਮਾਨ ਹੈ, ਸਲਾਮ ਜਵਾਬ ਦੋਵੇਂ ਕਰੇ
ਮੁੱਢੋਂ ਕੁੱਥਾ ਜਾਏ ਕਿ ਜਾਂ ਤੁਸੀਂ ਸਲਾਮ ਕਰ ਸਕਦੇ ਹੋ ਜਾਂ ਜਵਾਬਦੇਹੀ ਕਰ ਸਕਦੇ ਹੋ। ਜੀ ਪਰ ਜੇ ਤੁਸੀਂ ਇੱਕੋ ਸਾਹ ਦੇ ਵਿੱਚ ਸਲਾਮ ਵੀ ਕਰਦੇ ਹੋ, ਇੱਕੋ 'ਚ ਜਵਾਬ ਦਾ ਵੀ ਹਵਾਲਾ ਦਿੰਦੇ ਹੋ, ਫਿਰ ਤੁਹਾਡੀ ਜੜ ਵੱਢੀ ਜਾਂਦੀ ਹੈ, ਕਿਉਂਕਿ ਸਲਾਮ ਤੇ ਜਵਾਬ ਦੋਨੋਂ ਕੋਐਗਜ਼ਿਸਟ ਨਹੀਂ ਕਰਦੇ। ਜਾਂ ਸੈਲੂਟੇਸ਼ਨ ਹੈ ਜੀ ਤੇ ਜਾਂ ਅਕਾਊਂਟੇਬਿਲਿਟੀ ਹੈ। ਬਿਲਕੁਲ। ਔਰ ਤੁਸੀਂ ਇੱਕੋ ਵੇਲੇ ਬਾਕੀ ਜੇ ਇੱਕੋ ਵੇਲੇ ਕਰਨਾ ਹੈ ਫਿਰ ਉਹ ਤੇ ਮਦਾਰੀ ਦਾ ਜਮੂਰਾ ਹੀ ਹੈ। ਔਰ ਇਹੀ ਨਜ਼ਰ ਆ ਰਿਹਾ। ਬਿਲਕੁਲ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਕਿਉਂ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।